ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਈ ਖਾਸ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਮਈ 24 ਦਾ ਪ੍ਰੋਗਰਾਮ ਹੈ। ਸਾਲ 2023 ਦੀ 24 ਮਈ ਅੱਜ ਤੇ ਦਿਨ ਬੁੱਧਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਾਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 2500। ਸ਼ਰਮਾ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਪਾਣੀਆਂ ਦੇ ਨਾਲ ਜੁੜੀ ਖਬਰ ਤੋਂ। ਪਾਣੀਆਂ ਦਾ ਮਸਲਾ ਅਜਿਹਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਿਹੜੇ ਪਾਣੀਆਂ ਦੇ ਮਾਹਰ ਨੇ ਤੇ ਜਿਹੜੇ ਪੰਜਾਬ ਪ੍ਰਸਤ ਨੇ, ਪੰਜਾਬ ਦੇ ਲੋਕ ਨੇ, ਇਹਨਾਂ ਨੂੰ ਪਤਾ ਹੈ ਕਿ ਪਾਣੀਆਂ ਦੇ ਨਾਂ ਤੇ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਨਾਲ ਧੱਕਾ ਹੁੰਦਾ ਆ ਰਿਹਾ। ਪੰਜਾਬ ਦੀ ਜ਼ਮੀਨ ਨੂੰ ਪਾਣੀ ਮਿਲੇ ਨਾ ਮਿਲੇ, ਪਰ ਗਵਾਂਢੀ ਰਾਜਾਂ ਨੂੰ ਪਾਣੀ ਦਿੱਤਾ ਜਾ ਰਿਹਾ। ਕਿੰਨੇ ਮੁੱਖ ਮੰਤਰੀ ਆਏ, ਹਰ ਕਹਿੰਦਾ ਰਿਹਾ ਕਿ ਸਾਡੇ ਕੋਲੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ। ਮਸਲੇ ਸੁਪਰੀਮ ਕੋਰਟ ਦੇ ਵਿੱਚ ਪਏ ਨੇ, ਕੇਂਦਰ ਸਰਕਾਰ ਵੀ ਇਨਵੋਲਵ ਹੋਈ, ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਪੁਰਾਣੀਆਂ ਗੱਲਾਂ ਤਾਂ ਛੱਡੋ, ਨਵੀਂ ਖਬਰ, ਨਵੀਂ ਗੱਲ ਇਹ ਆ ਰਹੀ ਹੈ ਕਿ ਹੁਣ ਆਮ ਆਦਮੀ ਪਾਰਟੀ ਰਾਜਸਥਾਨ ਦੇ ਵਿੱਚ ਵੋਟਾਂ ਦੀ ਸਿੰਜਾਈ ਕਰ ਰਹੀ ਹੈ, ਪਰ ਪਾਣੀ ਪੰਜਾਬ ਦਾ ਹੈ। ਤੇ ਜੇ ਪੰਜਾਬ ਦਾ ਪਾਣੀ ਹੈ ਤੇ ਇੱਥੇ ਮੁੱਖ ਮੰਤਰੀ ਵੀ ਫਿਰ ਆਪ ਦਾ ਹੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਇਹ 'ਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਵੀ ਜਾਰੀ ਹੈ, ਲੰਮੇ ਸਮੇਂ ਤੋਂ ਚਰਚਾ ਵੀ ਜਾਰੀ ਹੈ ਤੇ ਕੋਰਟ ਕਚਹਿਰੀ ਵੀ ਜਾਰੀ ਹੈ। ਪਰ ਸਿਆਸਤ ਦੀ ਕੁਰਸੀ ਤੇ, ਸੱਤਾ ਦੀ ਕੁਰਸੀ ਤੇ ਜਿਹੜਾ ਵੀ ਬੈਠਿਆ ਉਹ ਪੰਜਾਬ ਦਾ ਸਕਾ ਨਹੀਂ ਹੋਇਆ, ਜਾਂ ਉਹਨੇ ਕਦੇ ਵੀ ਪਾਣੀ ਦੇ ਮਸਲੇ ਤੇ ਨਾ ਕੇਂਦਰ ਨਾਲ ਆਡਾ ਲਿਆ, ਨਾ ਉਹਨਾਂ ਸੂਬਿਆਂ ਤੋਂ ਕਦੇ ਵਸੂਲੀ ਵੱਲ ਨੂੰ ਵਧਿਆ ਕਿ ਹਾਂ ਸਾਡੇ ਪਾਣੀ ਜਿਹੜਾ ਤੁਸੀਂ ਲੈ ਰਹੇ ਹੋ ਉਹਦਾ ਘੱਟੋ ਘੱਟ ਮੁੱਲ ਤਾਂ ਤਾਰੋ। ਸੋ ਇਹ ਲੰਮਾ ਇੱਕ ਲੜਾਈ ਰਹੀ ਹੈ, ਉਹ ਸਾਰੀ ਪ੍ਰਕਿਰਿਆ ਤੋਂ ਆਪਾਂ ਵਾਕਫ ਹਾਂ। ਤੁਸੀਂ ਇੱਥੋਂ ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਸੁਖਬੀਰ ਬਾਦਲ ਹੋਰੀ ਉਸ ਪਰਿਵਾਰ ਚੋਂ ਆਉਂਦੇ ਨੇ ਜਿਹਨੇ ਨਹਿਰਾਂ ਕਢਾਉਣ 'ਚ, ਬਣਾਉਣ 'ਚ, ਚਲਾਉਣ 'ਚ ਵੱਡਾ ਯੋਗਦਾਨ ਦਿੱਤਾ, ਤੇ ਕੱਲ ਕਹਿੰਦੇ ਬੂੰਦ ਨਹੀਂ ਜਾਣ ਦਿਆਂਗੇ ਚਾਹੇ ਜਾਨ ਚਲੀ ਜਾਵੇ। ਸੋ ਇਹ ਸਭ ਨੂੰ ਸਮਝ ਆਉਂਦਾ ਕਿ ਸਿਆਸੀ ਡਰਾਮਾ ਹੈ ਜੀ। ਪਰ ਇਹ ਸਿਆਸੀ ਡਰਾਮੇ ਤੋਂ ਵੀ ਅੱਗੇ ਵੋਟਾਂ ਦਾ ਇੱਕ ਡਰਾਮਾ ਹੋ ਰਿਹਾ। ਪੰਜਾਬ ਦੇ ਵਿੱਚ ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰ ਜੇਕਰ ਗਵਾਂਢੀ ਸੂਬੇ ਨਾਲ ਕਿਤੇ ਪਾਣੀਆਂ ਦੇ ਮਸਲੇ ਤੇ ਕੋਈ ਵਿਵਾਦ ਹੋਵੇ, ਕੋਈ ਮਸਲਾ ਫਸ ਜਾਵੇ, ਤਾਂ ਉੱਥੇ ਬੈਠਕ ਕਿਹਦੇ ਨਾਲ ਹੋਣੀ ਚਾਹੀਦੀ ਹੈ? ਸਰਕਾਰ ਨਾਲ ਜੀ। ਉਦਾਹਰਨ ਵਜੋਂ SYL ਦਾ ਮੁੱਦਾ ਫਸਿਆ ਹਰਿਆਣੇ ਨਾਲ, ਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਹੀ ਮਿਲਦੇ ਸੀ ਨਾ ਭਗਵੰਤ ਮਾਨ, ਹੁੱਡੇ ਨਾਲ ਜਾਂ ਕਿਸੇ ਹੋਰ ਨਾਲ ਤਾਂ ਨਹੀਂ ਮਿਲਦੇ ਸੀ, ਚਟਾਲਿਆਂ ਨਾਲ ਜੀ। ਸੋ ਇਸ ਲਈ ਉੱਥੇ ਦੇ ਮੁੱਖ ਮੰਤਰੀ ਦਾ ਜਾਂ ਉਹਨਾਂ ਦੀ ਸਰਕਾਰ ਹੈ ਜਿਹੜੀ, ਪਰ ਇੱਥੇ ਉਲਟ ਹੋ ਰਿਹਾ। ਠੀਕ ਹੈ, ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਉਹਨਾਂ ਦੇ ਚੀਫ ਸੈਕਟਰੀ, ਪੰਜਾਬ ਦੇ ਉਹਨਾਂ ਦੇ ਅਧਿਕਾਰੀ, ਪੰਜਾਬ ਦੇ ਉਹਨਾਂ ਦੇ ਸਿੰਚਾਈ ਵਿਭਾਗ ਦੇ ਸੈਕਟਰੀ, ਸਾਰਾ ਦਸਤਾਵੇਜ਼, ਸਾਰੇ ਅੰਕੜੇ, ਸਾਰੀਆਂ ਫਾਈਲਾਂ ਲੈ ਕੇ ਸਰਕਾਰ ਬੈਠਕ ਕਰ ਰਹੀ ਹੈ ਰਾਜਸਥਾਨ ਨਾਲ। ਤੇ ਜੇ ਰਾਜਸਥਾਨ ਨਾਲ ਬੈਠਕ ਹੋਊਗੀ ਤਾਂ ਮਤਲਬ ਰਾਜਸਥਾਨ ਦੀ ਸਰਕਾਰ ਨਾਲ ਹੋਊਗੀ, ਰਾਜਸਥਾਨ ਦੇ ਮੰਤਰੀਆਂ ਨਾਲ ਹੋਊਗੀ, ਰਾਜਸਥਾਨ ਦੇ ਅਧਿਕਾਰੀਆਂ ਨਾਲ ਹੋਊਗੀ। ਨਹੀਂ ਜਨਾਬ, ਉੱਥੋਂ ਦੀ ਇੰਨੀ ਇੱਕ ਛੋਟੀ ਜਿਹੀ ਪਾਰਟੀ ਹੈ, ਇੱਕ ਲੋਕਤੰਤਰਿਕ ਪਾਰਟੀ, ਬੈਠਕ ਉਸ ਨਾਲ ਕਰ ਰਹੀ ਹੈ ਸਰਕਾਰ। ਹੁਣ ਇਹਦੇ ਮਾਇਨੇ ਦੱਸ ਦਿਓ ਮੈਨੂੰ ਕੀ ਨੇ? ਠੀਕ ਹੈ, ਆਮ ਬੰਦੇ ਨੂੰ ਇਹ ਗੱਲ ਸਮਝ ਆਉਂਦੀ ਆ ਕਿ ਜੇਕਰ ਦੋ ਸੂਬਿਆਂ 'ਚ ਕੋਈ ਵਿਵਾਦ ਆ, ਕੋਈ ਮਸਲਾ, ਤਾਂ ਦੋਵੇਂ ਸੂਬਿਆਂ ਦੀ ਸਰਕਾਰਾਂ ਬੈਠਣਗੀਆਂ, ਜਾਂ ਦੋਵੇਂ ਸੂਬਿਆਂ ਦੀ ਸਰਕਾਰਾਂ ਦੇ ਨੁਮਾਇੰਦੇ ਬੈਠਣਗੇ ਜਾਂ ਅਧਿਕਾਰੀ ਬੈਠਣਗੇ। ਨਾ ਮੁੱਖ ਮੰਤਰੀ ਉਧਰੋਂ ਰਾਜਸਥਾਨ ਦਾ ਆਇਆ, ਨਾ ਉਧਰੋਂ ਰਾਜਸਥਾਨ ਦੀ ਕੈਬਨਿਟ ਦਾ ਕੋਈ ਮੰਤਰੀ ਆਇਆ, ਨਾ ਰਾਜਸਥਾਨ ਦਾ ਕੋਈ ਸਰਕਾਰੀ ਅਧਿਕਾਰੀ ਆਇਆ। ਆਇਆ ਕੌਣ? ਲੋਕਤੰਤਰਕ ਪਾਰਟੀ ਦਾ ਸੰਸਦ ਮੈਂਬਰ, ਲੋਕਤੰਤਰਕ ਪਾਰਟੀ ਦੇ ਹੀ 4 ਤੋਂ 5 MLA ਜੀ, ਤੇ ਇਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੁਝ ਉੱਥੋਂ ਦੇ ਮੁਰਲੇ ਅਹੁਦੇਦਾਰ। ਉਹਨਾਂ ਨਾਲ ਪੰਜਾਬ ਸਰਕਾਰ ਬੈਠਕ ਕਰ ਰਹੀ ਆ, ਤੇ ਬੈਠਕ ਕਰਨ ਤੋਂ ਬਾਅਦ ਸਰਕਾਰ ਦਮ ਭਰਦੀ ਆ ਕਿ ਰਾਜਸਥਾਨ ਨੂੰ ਇੱਕ ਬੂੰਦ ਵਾਧੂ ਪਾਣੀ ਨਹੀਂ ਦੇਵਾਂਗੇ, ਜਿੰਨਾ ਉਹਨਾਂ ਦਾ ਹੱਕ ਬਣਦਾ ਉਹਨਾਂ ਜਾਂਦਾ ਰਹੂਗਾ ਪਾਣੀ। ਤੇ ਹੁਣ ਮਸਲਾ ਪੇਚ ਕਿੱਥੇ ਫਸਿਆ? ਉਹ ਕਹਿੰਦੇ ਜੀ ਕਿ
ਪਿਛਲੇ ਸਮੇਂ 'ਚ ਜਦੋਂ ਨਹਿਰ ਦੀ ਸਫਾਈ ਆ ਰਹੀ ਸੀ, ਉਹਦੀ ਰਿਪੇਅਰ ਚੱਲ ਰਹੀ ਸੀ, ਉਹਦੇ ਕਰਕੇ ਸਾਡਾ ਉਹ ਪਾਣੀ ਰੁਕ ਗਿਆ, ਇਸ ਲਈ ਸਾਡਾ ਉਹ ਪੁਰਾਣਾ ਪਾਣੀ ਵੀ ਦਿਓ। ਤੇ ਇੱਧਰ ਮੁੱਖ ਮੰਤਰੀ ਸਾਹਿਬ ਕਹਿੰਦੇ ਨਾ, ਜਿੰਨਾ ਉਹਨਾਂ ਦਾ ਹੱਕ ਆ ਉਨਾ ਹੀ ਦੇਵਾਂਗੇ। ਹੁਣ ਇਸ ਗੱਲ 'ਚ ਗੋਲ ਹੈ ਕਿ ਕੀ ਪੁਰਾਣਾ ਰੁਕਿਆ ਪਾਣੀ ਵੀ ਜਾਣਾ, ਕਿ ਹੁਣ ਵਾਲਾ ਵਾਧੂ ਜਾਣਾ। ਕਿਉਂਕਿ ਜਿਹੜੇ ਬੈਠਕ ਕਰਕੇ ਗਏ ਪ੍ਰਵੀਨ ਜੀ, ਮੁੱਖ ਮੰਤਰੀ ਭਗਵੰਤ ਮਾਨ ਤੇ ਇਹਦੇ ਅਧਿਕਾਰੀਆਂ ਨਾਲ, ਉਹਨਾਂ ਨੇ ਜਾ ਕੇ ਰਾਜਸਥਾਨ 'ਚ ਬੈਠਕ ਕੀਤੀ ਆ ਤੇ ਦੱਸਿਆ ਕਿ 500 ਕਿਊਸਕ ਫੁੱਟ ਪਾਣੀ ਵਾਧੂ ਆ ਰਿਹਾ ਜੀ। ਸਾਨੂੰ ਮੁੱਖ ਮੰਤਰੀ ਨੇ ਹਰੀ ਝੰਡੀ ਦੇਤੀ, ਸਾਨੂੰ ਭਗਵੰਤ ਮਾਨ ਨੇ ਪਾਣੀ ਦਾ ਵਾਅਦਾ ਕਰਤਾ। ਤੇ ਇੱਧਰ ਅਗਲੇ ਕਹਿੰਦੇ ਕਿ ਨਹੀਂ ਜੀ 700 ਕਿਊਸਕ ਜਾਂਦਾ ਸੀ, ਮਤਲਬ ਜਾਣਾ, ਅੰਕੜੇ ਨਹੀਂ ਬੋਲੇ ਸਾਡੇ ਵਾਲਿਆਂ ਨੇ, ਪਰ ਉਹਦੇ ਹਿਸਾਬ ਨਾਲ 700 ਕਿਊਸਕ ਹੀ ਜਾਊਗਾ ਜੀ। ਪਰ ਦਮ ਭਰਿਆ ਜਾ ਰਿਹਾ ਕਿ 1200 ਜਾਊਗਾ, 1200 ਕਿਊਸਕ ਫੁੱਟ ਜਾਊਗਾ। ਸੋ 1200 ਕਿਊਸਕ ਦਾ ਮਤਲਬ ਅਗਲੇ ਫਿਰ ਸਹੀ ਕਹਿੰਦੇ ਕਿ 500 ਫੁੱਟ ਵੱਧ ਮਿਲ ਗਿਆ ਸਾਨੂੰ ਜੀ। ਸੋ ਇਸ ਲਈ ਇਹ ਇੱਕ ਵੱਡਾ ਪਹਿਲੂ ਖੜਾ ਹੋ ਗਿਆ ਕਿ ਕੀ ਇਹ ਖੇਡ ਹੋਈ ਹੈ ਕੋਈ, ਕੀ ਇਹ ਕੋਈ ਅੰਦਰ ਖਾਤੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਨੂੰ ਸਿੰਜਣ ਦੀ ਤਿਆਰੀ ਹੋ ਰਹੀ ਹੈ ਕਿ ਰਾਜਸਥਾਨ 'ਚ ਆਉਣ ਵਾਲੇ ਸਮੇਂ 'ਚ ਚੋਣਾਂ ਨੇ, ਤੇ ਕੀ ਇਹ ਸਕ੍ਰਿਪਟ ਦਿੱਲੀ ਤੋਂ ਲਿਖੀ ਆਈ ਹੈ, ਕੀ ਇਹ ਕੇਜਰੀਵਾਲ ਦੇ ਹੁਕਮਾਂ ਤੇ ਹੋਇਆ। ਸੋ ਇਸ ਲਈ ਇਹ ਪੰਜਾਬ ਦੇ ਪਾਣੀਆਂ ਤੇ ਡਾਕਾ ਤਾਂ ਨਹੀਂ, ਪਹਿਲੀਆਂ ਅਕਾਲੀਆਂ ਕਾਂਗਰਸੀਆਂ ਵਾਂਗ ਭਗਵੰਤ ਮਾਨ ਕੋਈ ਧੋਖਾ ਤਾਂ ਨਹੀਂ ਕਰ ਰਹੇ। ਉਹ ਕੇਂਦਰ ਮੂਹਰੇ ਗੋਡੇ ਟੇਕ ਦਿੰਦੇ ਨੇ, ਉਹਨਾਂ ਕਰਕੇ ਨਹੀਂ ਬੋਲਦੇ। ਨਾ ਅੱਜ ਤੱਕ ਅਸੀਂ ਹਰਿਆਣੇ ਤੋਂ ਪਾਣੀ ਦਾ ਮੁੱਲ ਵਸੂਲਿਆ ਜਿੰਨਾ ਜਾ ਰਿਹਾ, ਨਾ ਅਸੀਂ ਅੱਜ ਤੱਕ ਦਿੱਲੀ ਤੋਂ ਆਪਣੇ ਪਾਣੀ ਦਾ ਮੁੱਲ ਵਸੂਲਿਆ ਜਿੰਨਾ ਜਾ ਰਿਹਾ, ਨਾ ਅਸੀਂ ਹੁਣ ਤੱਕ ਰਾਜਸਥਾਨ ਤੋਂ ਵਸੂਲ ਸਕੇ ਜਿੰਨਾ ਜਾ ਰਿਹਾ। ਤੇ ਪਰ ਹਾਲ ਹੀ 'ਚ ਪਿਛਲੇ ਸਾਲ 'ਚ ਦਿੱਲੀ ਨਾਲ ਸਮਝੌਤਾ ਕੀਤਾ ਹਿਮਾਚਲ ਨੇ, ਤੇ ਉਹ ਪਾਣੀ ਮੁੱਲ ਲੈ ਰਹੇ ਨੇ ਦਿੱਲੀ ਵਾਲੇ। ਤੇ ਪੰਜਾਬ ਦੇ ਪਾਣੀ ਦੇ ਵਿੱਚ ਕੀ ਫਰਕ ਹੈ ਜੀ, ਉਹਦਾ ਮੁੱਲ ਕਿਉਂ ਨਹੀਂ ਦਿੰਦੇ ਫਿਰ? ਪਰ ਇੱਥੇ ਆ ਇੱਕ ਨਵਾਂ ਪਹਿਲੂ ਸਾਹਮਣੇ ਆਇਆ। ਅਸਲ ਦੇ ਵਿੱਚ ਜਿਹੜੀ ਗੱਲ ਪਤਾ ਲੱਗੀ ਇਸ ਬੈਠਕ ਤੋਂ ਬਾਅਦ ਪ੍ਰਵੀਨ ਜੀ, ਉਹ ਇਹ ਆ ਕਿ ਰਾਜਸਥਾਨ 'ਚ ਜਦੋਂ ਚੋਣਾਂ ਹੋਣਗੀਆਂ ਤਦ ਆਮ ਆਦਮੀ ਪਾਰਟੀ ਇਸ ਲੋਕਤੰਤਰਿਕ ਪਾਰਟੀ ਦੇ ਨਾਲ ਗੱਠਜੋੜ ਕਰਕੇ ਚੋਣਾਂ ਲੜੂਗੀ। ਠੀਕ ਹੈ। ਤੇ ਫਿਰ ਇਹਦੇ ਵਿੱਚ ਕੀ, ਤੇ ਜੇਕਰ ਇਹ ਸਰਕਾਰੀ ਬੈਠਕ ਸੀ, ਅਧਿਕਾਰਤ ਬੈਠਕ ਸੀ, ਜਿਹਦੇ ਵਿੱਚ ਪੰਜਾਬ ਸਰਕਾਰ ਦੇ ਕ੍ਰਿਸ਼ਨ ਕੁਮਾਰ ਤੱਕ, ਪੰਜਾਬ ਸਰਕਾਰ ਦੇ ਬੀਨੂ ਪ੍ਰਸ਼ਾਦ ਤੱਕ, ਪੰਜਾਬ ਸਰਕਾਰ ਦੇ ਹੋਰ ਅਧਿਕਾਰੀ ਹੈ ਨਾ, ਉਹ ਸਾਰਾ ਕੁਝ ਐਕਸੀਅਨ, ਐਸੀ, ਚੀਫ ਇੰਜੀਨੀਅਰ, ਉਹ ਸਾਰੇ ਦਸਤਾਵੇਜ਼ ਲੈ ਕੇ ਬੈਠੇ, ਫਾਈਲਾਂ ਲੈ ਕੇ ਬੈਠੇ। ਤੇ ਉਧਰ ਵਾਲੇ ਲੀਡਰ ਆ ਰਹੇ ਨੇ ਬਾਹਰੋਂ, ਜਿਹੜੇ ਸਰਕਾਰ ਦੇ ਵਿੱਚ ਨਹੀਂ ਹੈਗੇ, ਉਹਨਾਂ ਦਾ ਚਾਹੇ MP ਆਇਆ, ਚਾਹੇ ਉੱਥੇ ਦੇ MLA ਆਏ ਲੋਕਤੰਤਰਿਕ ਪਾਰਟੀ ਦੇ, ਪਰ ਉਹ ਸਰਕਾਰ ਨਹੀਂ ਹੈਗੇ। ਸੋ ਇਸ ਲਈ ਉਹਨਾਂ ਨਾਲ ਬੈਠਕ, ਉਹਨਾਂ ਨਾਲ ਇਹ ਸਾਰਾ ਕੁਝ ਸਾਂਝਾ ਕਰਨਾ, ਤੇ ਉਹਨਾਂ ਦਾ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਕਹਿਣਾ ਕਿ 500 ਕਿਊਸਕ ਫੁੱਟ ਵਾਧੂ ਪਾਣੀ ਸਾਨੂੰ ਮਿਲਣ ਜਾ ਰਿਹਾ ਜੀ, ਭਗਵੰਤ ਮਾਨ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਕਰ ਲਿਆ। ਤੇ ਇਹਦਾ ਮਤਲਬ ਇਹ ਖੇਡ ਹੋਇਆ ਪੰਜਾਬ ਦੇ ਪਾਣੀਆਂ ਨਾਲ। ਰਾਜਸਥਾਨ ਦੇ ਵਿੱਚ ਵੋਟਾਂ ਸਿੰਜ ਰਹੀ ਆਮ ਆਦਮੀ ਪਾਰਟੀ, ਤੇ ਉਹ ਵੋਟਾਂ ਦੀ ਫਸਲ ਉਹ ਆਉਂਦੀਆਂ ਚੋਣਾਂ 'ਚ ਵੱਢਣਾ ਚਾਹੁੰਦੀ ਆ। ਤੇ ਜਿਹਦੇ ਲਈ ਉਹਨੇ ਜ਼ਿੰਮੇਵਾਰੀ ਮਤਲਬ ਕਿ ਬਾੜ ਲਾਉਣ ਦੀ, ਹੈ ਨਾ, ਪਾਣੀ ਲਾਉਣ ਦੀ, ਖੇਤ ਸੰਭਾਲਣ ਦੀ, ਵੋਟਾਂ ਨੂੰ ਧਿਆਨ ਨਾਲ ਰੱਖਣ ਦੀ, ਬੂਟੇ ਪਾਲਣ ਦੀ ਜ਼ਿੰਮੇਵਾਰੀ ਲੋਕਤੰਤਰਕ ਪਾਰਟੀ ਨੂੰ ਦਿੱਤੀ ਆ। ਤੇ ਨਾਲ ਸਾਡੇ ਵਰਕਰ ਲੱਗ ਗਏ, ਜਿਨ੍ਹਾਂ ਦੇ ਵਰਕਰ ਮਤਲਬ ਕਿ ਜਲੰਧਰ ਤੱਕ ਵੋਟਾਂ ਪਾਉਣ ਜਾ ਸਕਦੇ ਨੇ, ਫਰੀਦਕੋਟ ਬਠਿੰਡੇ ਤੋਂ ਬੀਜ ਲੈਣ ਜਾ ਸਕਦੇ ਨੇ, ਉਹਨਾਂ ਲਈ ਰਾਜਸਥਾਨ ਜਾਣਾ ਕੀ ਔਖਾ। ਸੋ ਇਸ ਲਈ ਇਹ ਖੇਡ ਬਿਲਕੁਲ ਜੀ ਪੰਜਾਬ ਦੇ ਪਾਣੀਆਂ ਨਾਲ ਵੋਟਾਂ ਸਿੰਜਣ ਦੀ ਆ। ਔਰ ਅਕਾਲੀ ਵਿੱਚ ਡਰਾਮਾ ਕਰ ਰਹੇ ਨੇ, ਹੁਣ ਚੀਚੀ ਤੇ ਖੂਨ ਲਾ ਕੇ ਸ਼ਹੀਦ ਬਣਨ ਨੂੰ ਫਿਰਦੇ ਨੇ। ਕਾਂਗਰਸੀ ਵੀ ਰੌਲਾ ਪਾਉਣਗੇ। ਹੁਣ ਸਾਰਿਆਂ ਨੂੰ, ਬਾਹਰੀਆਂ ਨੂੰ ਪੰਜਾਬ ਦੇ ਪਾਣੀਆਂ ਦਾ ਫਿਕਰ ਜਾਗੂਗਾ, ਪਰ ਜਦੋਂ ਆਪ ਸੱਤਾ ਸੀ ਤਦ ਇਹਨਾਂ ਨੂੰ ਵੀ ਪੰਜਾਬ ਦੇ ਪਾਣੀਆਂ ਦਾ ਕਦੇ ਫਿਕਰ ਨਹੀਂ ਹੋਇਆ। ਇਹ ਪੰਜਾਬ ਦੇ ਪਾਣੀਆਂ ਤੇ, ਪੰਜਾਬ ਦੇ ਹੱਕਾਂ ਤੇ, ਪੰਜਾਬ ਦੇ ਖਜ਼ਾਨੇ ਤੇ ਖੋਹ ਡਾਕਾ ਵੱਜਣ ਜਾ ਰਿਹਾ। ਜੀ, ਦੇਖਦੇ ਆ ਪੰਜਾਬੀ ਇਸ ਡਾਕੇ ਨੂੰ ਕਿਵੇਂ ਰੋਕਦੇ ਆ ਸ਼ਰਮਾ ਜੀ। ਤੇ ਆਪਾਂ ਅਗਲੀ ਗੱਲ ਕਰੀਏ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਪੰਜਾਬ ਸਰਕਾਰ ਦੀ ਕਰੀਏ। ਪੰਜਾਬ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰੀ ਮਿਟਾਉਣ ਦਾ ਦਾਅਵਾ ਕੀਤਾ ਇਹਨਾਂ ਨੇ, ਇਹ ਦਾਅਵਾ ਕੀਤਾ ਕਿ 300 ਭ੍ਰਿਸ਼ਟਾਚਾਰੀ ਅਸੀਂ ਜੇਲ੍ਹ ਭੇਜਤਾ, ਕਿਉਂਕਿ ਕੱਲ ਪਰਸੋਂ ਪ੍ਰਤਾਪ ਸਿੰਘ ਬਾਜਵਾ ਵੀ ਕਹਿ ਰਹੇ ਸੀ ਕਿ ਸਾਡੇ ਸਾਰੇ ਲੀਡਰ ਹੀ ਸਹਿਮ ਦੇ ਵਿੱਚ ਹੈ, ਕਿਉਂਕਿ ਏਜੰਸੀਆਂ ਤੇ ਪੁਲਿਸ, ਵਿਜੀਲੈਂਸ, ਸਾਰਾ ਕੁਛ ਹੀ ਜਿਹੜਾ ਤੰਤਰ ਆ ਉਹ ਸਾਡੇ ਇਹਨਾਂ ਦੇ ਮਗਰ ਲਾਈ ਫਿਰਦੀ ਹੈ, ਸਾਡੇ ਲੀਡਰਾਂ ਦੇ, ਜਿਹੜੀ ਸੱਤਾਧਾਰੀ ਪਾਰਟੀ ਹੈ। ਪ੍ਰਵੀਨ ਜੀ, ਮੈਨੂੰ ਇੱਕ ਗੱਲ ਦੱਸੋ ਜੀ, ਕਿ ਜੇ ਬੰਦਾ ਸਹੀ ਹੋਵੇ ਤਾਂ ਉਹਨੂੰ ਕਾਹਦਾ ਸਹਿਮ ਫਿਰ? ਹਾਂ ਬਿਲਕੁਲ, ਕਾਲਾ ਦੀ ਸਹਿਮੇ 'ਚ ਤਾਂ ਹੀ ਫਿਰਦੇ ਨਾ ਜੀ। ਜੀ ਜੇ ਜੇ ਤੁਹਾਨੂੰ ਕੇਂਦਰੀ ਏਜੰਸੀਆਂ ਤੋਂ ਜੇ ਡਰ ਲੱਗਦਾ, ਜੇ ਸੂਬੇ ਦੀਆਂ ਏਜੰਸੀਆਂ ਤੋਂ ਡਰ ਲੱਗਦਾ, ਇਹਦਾ ਮਤਲਬ ਤੁਹਾਡੀਆਂ ਚੋਰ ਮੋਰੀਆਂ ਪਤਾ ਉਹਨਾਂ ਨੂੰ, ਤੁਹਾਡੀਆਂ ਨਲਾਇਕੀਆਂ ਪਤਾ ਉਹਨਾਂ ਨੂੰ। ਤੁਸੀਂ ਸਿਸਟਮ 'ਚ ਰਹਿ ਕੇ, ਸੱਤਾ 'ਚ ਰਹਿ ਕੇ ਤੁਸੀਂ ਚੋਰ ਮੋਰੀਆਂ ਕੀਤੀਆਂ, ਤੁਸੀਂ ਖਜ਼ਾਨੇ 'ਚ ਮੋਰੀਆਂ ਕੀਤੀਆਂ, ਤੁਸੀਂ ਠੱਗੀ ਲਾਈ, ਤਾਂ ਹੀ ਸਵਾਲ ਹੋ ਰਹੇ ਨੇ। ਤਾਂ ਹੀ ਜੇਕਰ ਤੁਹਾਡੇ ਖਿਲਾਫ ਬਦਲਾਖੋਰੀ ਆ ਤਾਂ ਕੋਈ ਨਾ, ਅਦਾਲਤ 'ਚ ਤੱਥ ਸਾਫ਼ ਹੋ ਜਾਣਗੇ, ਤਾਂ ਫਿਰ ਤੁਸੀਂ ਬੇਦਾਗ ਹੋ ਕੇ ਆ ਜਾਓਗੇ। ਫਿਰ ਤੁਹਾਨੂੰ ਕਹਦਾ ਫਿਰ ਤੁਸੀਂ ਬੜੇ ਲੀਡਰ ਬਣ ਕੇ ਆਓਗੇ ਹੋਰ ਜੀ। ਸੋ ਇਸ ਲਈ ਪਰ ਇਹਦੇ ਵਿੱਚ ਪੰਜਾਬ ਸਰਕਾਰ ਜਿੰਨੀ ਕਾਹਲੀ ਆ ਭ੍ਰਿਸ਼ਟਾਚਾਰ ਮੁਕਾਉਣ 'ਚ, ਜਿਹੜੀ ਦਮ ਭਰਦੀ ਆ ਕਿ ਸਾਲ 'ਚ ਮੁਕਾਤਾ, ਇਹ ਕਈ ਵਾਰ ਹਾਸੋਹੀਣੀ ਗੱਲ ਵੀ ਲੱਗਦੀ ਆ। ਬਕਾਇਦਾ ਬੱਸਾਂ ਦੇ ਮਗਰ ਬੋਰਡ ਟੰਗ ਹੋ ਗਏ ਪ੍ਰਵੀਨ ਜੀ ਕਿ 300 ਤੋਂ ਵੱਧ ਭ੍ਰਿਸ਼ਟਾਚਾਰੀ ਅਸੀਂ 1 ਸਾਲ 'ਚ ਅੰਦਰ ਦੇ ਤੇ।
ਜੀ। ਅਸਲ 'ਚ ਤੁਹਾਡੇ ਧਿਆਨ 'ਚ ਹੋਣਾ, ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਨੰਬਰ ਜਾਰੀ ਕੀਤਾ ਸੀ ਹੂੰ, ਹੂੰ। ਕਿ ਆਹ ਫ਼ੋਨ ਨੰਬਰ ਆ ਭਾਈ, ਜੇਕਰ ਕੋਈ ਤੁਹਾਡੇ ਕੋਲ ਮਾਮਲਾ ਹੈ, ਕੋਈ ਸ਼ਿਕਾਇਤ ਆ, ਕੋਈ ਘਪਲੇਬਾਜ਼ੀ ਆ, ਸਾਨੂੰ ਇਸ ਨੰਬਰ ਤੇ ਪਹੁੰਚ ਕਰੋ। ਹੂੰ, ਹੂੰ, ਉਹ ਹੂੰ। ਨੰਬਰ ਜਾਰੀ ਕਰਨ ਦੀ ਸਾਲਗਿਰਾ ਹੈ ਜੀ, ਠੀਕ ਹੈ। ਤੇ ਉਹ ਸਾਲਗਿਰਾ ਪੂਰੀ ਹੋਣ ਤੇ ਇਸ਼ਤਿਹਾਰਬਾਜ਼ੀ ਦੇ ਵਿੱਚ ਭ੍ਰਿਸ਼ਟਾਚਾਰ ਮਕਾਉਣ ਦੀ ਅੱਜ ਕਵਾਇਦ ਚੱਲੀ ਹੋਈ ਆ। ਅੱਜ ਪੰਜਾਬ ਦੇ ਅੰਦਰ ਛਪਿਆ ਕੋਈ ਵੀ ਅਖਬਾਰ, ਠੀਕ ਹੈ। ਕੋਈ ਵੀ ਟੀਵੀ ਚੈਨਲ ਹੂੰ, ਹੂੰ। ਜਿਹੜਾ ਮਤਲਬ ਕਿ ਸਲਾਮ ਠੋਕਣ ਵਾਲਾ, ਉਹਨਾਂ ਹੂੰ, ਸਾਰਿਆਂ ਦੇ ਉੱਤੇ ਅੱਜ ਇਸ਼ਤਿਹਾਰ ਨੇ, ਬਕਾਇਦਾ ਤੌਰ ਹੂੰ। ਤੇ ਵੱਡਾ ਕਰਕੇ ਭ੍ਰਿਸ਼ਟਾਚਾਰ ਮੁਕਤ ਪੰਜਾਬ। ਜੀ। ਸਰਕਾਰ ਨੇ ਨਿਭਾਇਆ ਵਾਅਦਾ, ਗ੍ਰਿਫਤਾਰੀਆਂ 300 ਤੋਂ ਜ਼ਿਆਦਾ। ਜੇਕਰ ਕੋਈ ਸਰਕਾਰੀ ਕਰਮਚਾਰੀ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਮਨਾ ਨਾ ਕਰੋ, ਠੀਕ ਇਸ ਹੈ। ਦੀ ਬਜਾਏ ਗੱਲਬਾਤ ਨੂੰ ਰਿਕਾਰਡ ਕਰੋ ਤੇ ਵੀਡੀਓ ਆਡੀਓ ਹੇਠਾਂ ਦਿੱਤੇ WhatsApp ਨੰਬਰ ਤੇ ਭੇਜੋ। ਹੂੰ, ਹੂੰ, ਮੁੱਖ ਹੂੰ। ਮੰਤਰੀ ਭਗਵੰਤ ਮਾਨ ਨਿੱਜੀ ਤੌਰ ਤੇ ਇਸ ਨੰਬਰ ਦੀ ਨਿਗਰਾਨੀ ਕਰ ਰਹੇ ਹਨ। ਐਂਟੀ ਕਰਪਸ਼ਨ ਐਕਸ਼ਨ ਲਾਈਨ ਨੰਬਰ ਦਿੱਤਾ ਬਕਾਇਦਾ 9501200200। ਹੂੰ, ਪੰਜਾਬ ਪਿਛਲੇ 1 ਸਾਲ ਅੰਦਰ ਪੰਜਾਬ ਵਿੱਚ 300 ਤੋਂ ਪਿਛਲੇ 1 ਸਾਲ ਅੰਦਰ ਪੰਜਾਬ ਵਿੱਚ 300 ਤੋਂ ਵੱਧ ਭ੍ਰਿਸ਼ਟਾਚਾਰੀ ਗ੍ਰਿਫਤਾਰ ਹੋ ਚੁੱਕੇ ਹਨ। ਹੂੰ। ਪੰਜਾਬ ਵਿੱਚ ਰਿਸ਼ਵਤ ਮੰਗਣ ਵਾਲਿਆਂ ਦੀ ਹੁਣ ਖੈਰ ਨਹੀਂ। ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨਾਲ ਕੱਛਾਂ ਛੱਤ ਦੇ ਕੇ ਫੋਟੋ ਲਾਈ ਆ ਮਾਨ ਸਾਹਿਬ ਨੇ ਆਪਣੀ ਬੜੀ ਸਾਰੀ, ਤੇ ਥੱਲੇ ਠੀਕ ਹੈ, ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ, ਇਹ ਇਸ਼ਤਿਹਾਰ ਛਪਿਆ ਜੀ ਅੱਜ। ਠੀਕ ਹੁਣ ਹੈ। ਇਹਦੇ ਜੀ। ਵਿੱਚੋਂ ਕੋਈ ਸ਼ੱਕ ਨਹੀਂ, ਕੁਝ ਬੜਿਆਂ ਨੂੰ ਨਕੇਲ ਪਈ ਆ, ਕੁਝ ਬੜਿਆਂ ਨੂੰ ਮਤਲਬ ਕਿ ਇਹਦੇ ਕਟਹਿਰੇ 'ਚ ਲਿਆਂਦਾ ਹੈ, ਤੇ ਕੁਝ ਇਹਦੇ ਅੰਦਰ ਛਾਂਗੇ ਵੀ ਗਏ ਨੇ, ਤੇ ਕੁਝ ਅਧਿਕਾਰੀ ਵੀ ਸਵਾਲਾਂ ਦੇ ਹੈਗੇ ਨੇ। ਪਰ ਇੰਨਾ ਕੁਛ 300 ਨਾਲ ਭ੍ਰਿਸ਼ਟਾਚਾਰ ਮੁੱਕ ਗਿਆ, ਹੂੰ। ਜਾਂ ਸੱਚਮੁੱਚ ਉਹਨਾਂ ਨੂੰ ਕੋਈ ਸਜ਼ਾਵਾਂ ਹੋ ਗਈਆਂ ਜੀ, ਕਿ ਜੀ। ਇਹਦੇ ਨਾਲ ਅਗਲੇ ਬਾਹਰ ਫਿਰਦੇ ਨੇ? ਉਧਰ ਪੁਲਿਸ ਮਤਲਬ ਇਹ ਆਪਣਾ, ਹੁਣ ਇਹ ਸਰਕਾਰ ਦੇ ਵਿੱਚ ਵਿਜੇ ਸਿੰਗਲਾ ਸਾਰਿਆਂ ਨੂੰ ਯਾਦ ਹੈ। ਠੀਕ ਹੈ। ਉਹ ਵਿਜੇ ਸਿੰਗਲਾ ਨੂੰ ਆਪਣੀ ਕੁੱਛੜ 'ਚ ਬਿਠਾ ਕੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੇਰੇ ਕੋਲ ਮੰਨ ਗਿਆ, ਹੂੰ। ਤੇ ਮੈਂ ਕਿਹਾ ਪੁਲਿਸ ਨੂੰ ਕਿ ਕਾਰਵਾਈ ਕਰੋ, ਤੇ ਅਦਾਲਤ 'ਚ ਜੀ। ਪੁਲਿਸ ਕੁਛ ਉਹਦੇ ਖਿਲਾਫ ਤੱਥ ਨਹੀਂ ਰੱਖ ਸਕੀ। ਹੂੰ। ਹੁਣ ਪੁਲਿਸ ਵਿਚਾਰੀ ਕੀ ਕਰੇ? ਪੁਲਿਸ ਤਾਂ ਬੱਗੇ ਵਾਲੇ ਮਾਮਲੇ ਜਲੂਸ ਕਢਾਏ ਹੀ, ਕੱਲ ਜੀ, ਜੀ। ਬਰੇਟੇ ਵਾਲੇ ਮਾਮਲੇ ਜਲੂਸ ਨਿਕਲ ਗਿਆ ਪੰਜਾਬ ਪੁਲਿਸ ਦਾ। ਇਹ ਪੰਜਾਬ ਸਰਕਾਰ ਦਾ, ਪੰਜਾਬ ਪੁਲਿਸ ਦਾ ਜਲੂਸ ਹੀ ਹੈ। ਹੁਣ ਕਹਿੰਦੇ ਜੀ ਉਹ ਬੰਦਾ ਉਹ ਹੈ ਹੀ ਨਹੀਂਗਾ ਹੂੰ, ਹੂੰ, ਜਿਹਨੂੰ ਫੜਨ ਹੂੰ। ਗਏ ਸੀ। ਇੱਕ ਪਾਸੇ ਦਾ ਸਾਜ਼ਿਸ਼ ਘਾਟ ਦਾ ਫੜ ਲਿਆ ਸੀ ਬੇਅਦਬੀ, ਫੋਟੋਆਂ ਦੇ ਵਿੱਚ ਸ਼ਕਲ ਉਹੀ ਜਿਹੀ ਲੱਗਦੀ ਹੈ ਦੇਖਣ ਨੂੰ, ਠੀਕ ਹੈ। ਨਾਂ ਵੀ ਕਹਿੰਦੇ ਉਹੀ ਹੈ ਜੀ, ਪਿਓ ਦਾ ਨਾਂ ਵੀ ਉਹੀ ਹੈ ਜੀ, ਅਤਾ ਪਤਾ ਵੀ ਉਹੀ ਹੈ ਜੀ, ਬਸ ਹੂੰ, ਬੰਦਾ ਉਹ ਨਹੀਂਗਾ ਜੀ ਕਹਿੰਦੇ। ਹੂੰ, ਪੰਜਾਬ ਪੁਲਿਸ ਬਰੰਗ ਮੋੜਤੀ ਅਗਲਿਆਂ ਨੇ। ਸੋ ਹੂੰ। ਇਸ ਲਈ ਇਹ ਇੱਕ ਸਵਾਲ ਖੜਾ। ਪਰ ਮੈਂ ਜਦੋਂ ਲਿਸਟ ਦੇਖਦਾ, ਲਿਸਟ 'ਚ ਨਾਂ ਖਾਸੇ ਬੜੇ ਹੈਗੇ ਆ ਪ੍ਰਵੀਨ ਜੀ। ਜੀ। ਤੁਸੀਂ ਇਹ ਦੇਖੋ ਕਿ ਭਾਰਤ ਭੂਸ਼ਣ ਆਸ਼ੂ ਹੂੰ, ਕਹਿੰਦੇ ਟੈਂਡਰ ਅਲਾਟਮੈਂਟ ਘਪਲੇ 'ਚ ਜੀ, ਹੈ ਨਾ। ਇਸੇ ਤਰ੍ਹਾਂ ਸੁੰਦਰ ਸ਼ਾਮ ਅਰੋੜਾ ਰੀਅਲ ਐਸਟੇਟ ਵਾਲਾ ਮਾਮਲਾ ਹੈਗਾ ਜੀ, ਉਹਦਾ ਉਦਯੋਗਪਤੀ ਟਰਾਂਸਪੋਰਟ ਵਾਲਾ ਮਾਮਲਾ ਹੈਗਾ, ਹੈ ਨਾ। ਜੀ, ਸਾਧੂ ਜੀ। ਸਿੰਘ ਧਰਮਸੋਤ, ਹੈ ਨਾ, ਦਰਖਤਾਂ ਨੂੰ ਵੱਢਣ ਦਾ, ਕੱਟਣ ਦਾ, ਹੈ ਨਾ, ਉਹ ਖਰੀਦਣ ਦਾ, ਉਹ ਸਾਰੇ ਖਾਸੇ ਮਾਮਲੇ ਹੈਗੇ। ਫਿਰ ਸਰਟੀਫਿਕੇਟ ਵਾਲਾ ਮਾਮਲਾ ਹੈਗਾ, ਹੈ ਨਾ। ਸੋ ਫਿਰ ਇਸੇ ਤਰ੍ਹਾਂ ਕੁਸ਼ਲਦੀਪ ਢਿੱਲੋਂ, ਹੂੰ, ਹੂੰ। ਹੈ ਨਾ, ਇਸੇ ਤਰ੍ਹਾਂ ਜੋਗਿੰਦਰਪਾਲ ਭੂਆ, ਹੈ ਨਾ, ਸੁਰਿੰਦਰ ਕੰਬੋਜ, ਕਹਿੰਦੇ ਜੀ ਆਮ ਆਦਮੀ ਪਾਰਟੀ ਜਗਦੀਪ ਗੋਲਡੀ ਦੇ ਬਾਪੂ ਨੇ ਜੀ ਇਹ, ਹੈ ਨਾ। ਇਸੇ ਹੂੰ। ਤਰ੍ਹਾਂ ਵਿਜੇ ਸਿੰਗਲਾ ਆਮ ਆਦਮੀ ਪਾਰਟੀ ਦੇ ਮੰਤਰੀ ਰਹੇ ਨੇ, ਇਸੇ ਜੀ। ਤਰ੍ਹਾਂ ਕਹਿੰਦੇ ਜੀ ਆਮ ਆਦਮੀ ਪਾਰਟੀ ਦਾ ਅਮਿਤ ਰਤਨ, ਫਿਰ PCS ਅਧਿਕਾਰੀ ਨੇ ਕਈ, ਸਾਬਕਾ ਚੇਅਰਮੈਨ ਨੇ, ਇਹਨਾਂ ਸੰਜੇ ਪੋਪਲੀ IAS ਨੇ, ਇਸੇ ਤਰ੍ਹਾਂ ਜੰਗਲਾਤ ਦੇ ਪ੍ਰਵੀਨ ਕੁਮਾਰ ਹੋਰੀ ਵੀ ਨੇ ਇੱਕ, ਇਸੇ ਤਰ੍ਹਾਂ ਜੰਗਲਾਤ ਦੇ ਇੱਕ ਵਿਸ਼ਾਲ ਚੌਹਾਨ ਵੀ ਨੇ, ਹੂੰ, ਅਮਿਤ ਹੂੰ। ਚੌਹਾਨ ਵੀ ਨੇ। ਸੋ ਕੋਈ ਅਮਰੂਦ ਖਾ ਗਿਆ ਨਕਲੀ ਲਾ ਕੇ, ਹੈ ਨਾ, ਜੀ। ਕੋਈ ਅਮਰੂਦਾਂ ਦੇ ਬੂਟੇ ਲਾ ਕੇ ਖਾ ਗਿਆ, ਕਿਸੇ ਨੇ ਜੰਗਲਾ। ਸੋ ਆਹ ਲਿਸਟ ਤਾਂ ਹੈਗੀ ਆ ਜਿਹਦੇ ਵਿੱਚ ਹੂੰ। ਖਾਸੇ ਨਾਂ ਬੋਲਦੇ ਨੇ, ਤੇ ਅਗਲੀ ਲਿਸਟ ਇੱਕ ਵੱਡੀ ਵੀ ਖੜੀ ਆ ਜਿਹਦਾ ਫਿਕਰ ਪ੍ਰਤਾਪ ਬਾਜਵੇ ਨੂੰ ਆ ਕੇ ਸਾਡੇ ਤੱਕ ਹੱਥ ਨਾ ਆ ਜਾਵੇ, ਕਿਉਂਕਿ ਸਾਰਿਆਂ ਦੀ ਦਾਲ 'ਚ ਕਾਲਾ, ਕਈਆਂ ਤਾਂ ਦਾਲ ਹੀ ਪੂਰੀ ਕਾਲੀ ਆ। ਇਹਦੇ ਵਿੱਚ ਹੁਣ ਹੂੰ। ਚਰਨਜੀਤ ਚੰਨੀ ਦਾ ਨਾਮ ਵੀ ਬੋਲੀ ਜਾਂਦਾ, ਤੇ ਠੀਕ ਹੈ। ਉਹਦੇ ਮਗਰ ਵੀ ਵਿਜੀਲੈਂਸ ਪਈ ਹੋਈ ਆ, ਹੈ ਨਾ। ਹੂੰ, ਇਸੇ ਹੂੰ। ਤਰ੍ਹਾਂ ਸਾਬਕਾ ਡਿਪਟੀ CM OP ਸੋਨੀ ਦਾ ਨਾਮ ਵੀ ਬੋਲਦਾ ਹੈ। ਇਸੇ ਤਰ੍ਹਾਂ ਬ੍ਰਹਮ ਮਹਿੰਦਰਾ ਦਾ ਨਾਮ ਵੀ ਬੋਲਦਾ ਹੈ। ਵਿਜੇ ਸਿੰਗਲਾ ਦੇ ਮਾਮਲੇ ਵੀ ਵਿਚਾਰਧੀਨ ਨੇ, ਬਲਵੀਰ ਸਿੱਧੂ ਦੇ ਮਾਮਲੇ ਵੀ ਨੇ। ਇਸੇ ਤਰ੍ਹਾਂ ਸੰਗਤ ਸਿੰਘ ਗਿਲਜੀਆਂ ਦਾ ਵੀ ਜ਼ਿਕਰ ਹੈ। ਇਸੇ ਤਰ੍ਹਾਂ ਬਿੰਦਰਮੀਤ ਪਾੜਾ ਕਿਹੜਾ ਹੋ ਨਾ, ਵਰਿੰਦਰ ਉਹਦਾ ਵੀ ਮੀਤ। ਮਾਮਲਾ ਹੈਗਾ। ਇਸੇ ਤਰ੍ਹਾਂ ਕੁਲਦੀਪ ਸਿੰਘ ਬੈਦ ਦਾ ਮਾਮਲਾ ਵੀ ਹੈ ਨਾ। ਇਸੇ ਤਰ੍ਹਾਂ ਸਤਕਾਰ ਕੌਰ ਦਾ ਮਾਮਲਾ ਵੀ ਹੈਗਾ, ਤੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਸਲਾਹਕਾਰ ਭਤਿੰਦਰ ਚਾਹਲ ਦੇ ਉੱਤੇ ਵੀ ਨਿਸ਼ਾਨਾ ਹੈਗਾ। ਸੋ ਹੂੰ। ਪਰ ਕਿੱਥੇ ਤੱਕ ਜਾਂਦੇ ਨੇ, ਕਿਹਦੇ ਤੱਕ ਜਾਂਦੇ ਨੇ, ਇਹ ਦੇਖਣ ਵਾਲੀ ਗੱਲ ਹੋਏਗੀ। ਕਹਿੰਦੇ ਜੀ ਅੱਜ ਦੇ ਦਿਨ ਇਹ ਸ਼ੁਰੂ ਕੀਤੀ ਸੀ ਮੁਹਿੰਮ, 1 ਸਾਲ ਹੋ ਗਿਆ, 1 ਸਾਲ 'ਚ ਇੰਨੀਆਂ ਪ੍ਰਾਪਤੀਆਂ। ਮੁੱਖ ਮੰਤਰੀ ਸਾਹਿਬ ਨੇ ਖੁਦ ਆਪਣੀ ਵੀਡੀਓ ਜਾਰੀ ਕਰਕੇ ਦਮ ਭਰਿਆ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਵਾਅਦਾ ਕੀਤਾ ਸੀ, ਕਿਉਂਕਿ ਅਸੀਂ ਇਸੇ ਲਹਿਰ 'ਚੋਂ ਜਨਮੇ ਆ। ਇਸ ਲਈ ਅੱਜ 1 ਸਾਲ ਪੂਰਾ ਹੋ ਗਿਆ, ਤੇ ਦੇਖੋ ਅਸੀਂ ਪੰਜਾਬ 'ਚੋਂ ਭ੍ਰਿਸ਼ਟਾਚਾਰ ਕਿਵੇਂ ਮੁਕਾਇਆ, 300 ਬੰਦੇ ਅੰਦਰ ਦਿੱਤੇ ਆ, ਤੇ ਜਿਨ੍ਹਾਂ ਦਾ ਜ਼ਿਕਰ ਹੈ ਇਹਨਾਂ 'ਚੋਂ 80% ਜ਼ਮਾਨਤਾਂ ਦੇ ਬਾਹਰ ਫਿਰਦੇ ਨੇ ਹੁਣ। ਹੂੰ। ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬ੍ਰਿਜ ਭੂਸ਼ਣ ਦੀ।
31 ਦਿਨ ਹੋ ਗਏ ਜੇਕਰ ਆਪਾਂ ਇੰਡੀਆ ਦੇ ਹਿਸਾਬ ਨਾਲ ਵੀ ਦੇਖੀਏ। ਅੱਜ 32ਵੇਂ ਦਿਨ ਦੇ ਵਿੱਚ ਜਿਹੜੇ ਸਾਡੇ ਰੈਸਲਰਸ ਨੇ, ਜਿਹੜੇ ਸਾਡੇ ਪਹਿਲਵਾਨ ਨੇ, ਉਹਨਾਂ ਦਾ ਧਰਨਾ ਜਿਹੜਾ ਉਹ ਦਾਖਲ ਹੋ ਜਾਣਾ। ਹਜੇ ਉਹਦੀ ਗ੍ਰਿਫਤਾਰੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਗਾ। ਤੇ ਪਰ ਹੁਣ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਗੱਲ ਇਹ ਸੁਣਨ ਦੇ ਵਿੱਚ ਆ ਰਹੀ ਹੈ ਕਿ ਬ੍ਰਿਜ ਭੂਸ਼ਣ ਆਪਣੇ ਮੁੰਡੇ ਨੂੰ ਕੁਸ਼ਤੀ ਸੰਘ ਦਾ ਪ੍ਰਧਾਨ ਬਣਾਉਣ ਜਾ ਰਿਹਾ ਜੀ। ਬਿਲਕੁਲ ਜੀ, ਇਹ 31 ਦਿਨਾਂ ਤੋਂ ਜੋ ਮਤਲਬ ਕਿ ਪਹਿਲਵਾਨ ਧਰਨੇ ਤੇ ਬੈਠੇ ਨੇ, ਜਿਵੇਂ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਅਜੇ ਤੱਕ। ਬੇਸ਼ੱਕ FIR ਦਰਜ ਹੋ ਗਈ, ਪਰ ਅਗਲੇ ਕਹਿੰਦੇ ਜਿਹਦੇ ਪਰ FIR ਦਰਜ ਹੋਈ ਉਹਦੀਆਂ 85 ਪਹਿਲਾਂ ਨੇ, ਉਹਨੂੰ ਕੀ ਫਰਕ ਪੈਣ ਲੱਗਿਆ, 87 FIR ਹੋ ਗਈਆਂ। ਪਰ ਇਹਦੇ ਵਿੱਚ ਅਚਾਨਕ ਬ੍ਰਿਜ ਭੂਸ਼ਣ ਨੇ ਇੱਕ ਵੱਡਾ ਦਾਅ ਖਿੱਲਿਆ ਸੀ ਨਾਰਕੋ ਟੈਸਟ ਦਾ ਜੀ, ਹੈ ਨਾ। ਜਦੋਂ ਪਹਿਲਵਾਨਾਂ ਨੇ ਇਹਦੀ ਨਾਰਕੋ ਟੈਸਟ ਦੀ ਮੰਗ ਕੀਤੀ ਤੇ ਕਹਿੰਦਾ ਮੈਂ ਤਿਆਰ ਹਾਂ, ਮੇਰੇ ਨਾਲ ਪਹਿਲਵਾਨ ਵੀ ਕਰਾ ਲੈਣ। ਪਹਿਲਵਾਨ ਉਹਨੂੰ ਲੱਗਿਆ ਕਿ ਪਹਿਲਵਾਨ ਇਸ ਗੱਲ ਤੋਂ ਪਰੇ ਹੋਣਗੇ, ਤੇ ਪਹਿਲਵਾਨ ਕਹਿੰਦੇ ਠੀਕ ਹੈ ਜੀ, ਅਸੀਂ ਤਿਆਰ ਹਾਂ, ਪਰ ਸਾਡੀਆਂ ਸ਼ਰਤਾਂ ਨੇ ਕਿ ਅਸੀਂ ਵੀ ਕਰਾਵਾਂਗੇ, ਜਿਹੜੀਆਂ ਪੀੜਤ ਧਿਰਾਂ ਨੇ ਦੋਸ਼ ਲਾਏ ਨੇ ਉਹ ਵੀ ਕਰਾਉਣਗੀਆਂ ਸਾਰੀਆਂ, ਪਹਿਲਵਾਨ ਕੋਚ ਵੀ ਕਰਾਉਣਗੇ ਸਾਰੇ। ਤੁਹਾਡੇ ਵਾਲੇ ਪਾਲੇ 'ਚ ਖੜੇ ਨੇ ਜਾਂ ਸਾਡੇ ਵਾਲੇ 'ਚ ਖੜੇ ਨੇ, ਤੇ ਤੁਸੀਂ ਵੀ ਕਰਾ ਲਿਓ। ਤੇ ਪਰ ਸ਼ਰਤ ਇਹੀ ਹੈ ਕਿ ਅਦਾਲਤ ਦੀ ਦੇਖ ਰੇਖ ਹੇਠ ਹੋਊਗਾ ਨਾਰਕੋ ਟੈਸਟ, ਤੇ ਉਹਦਾ ਲਾਈਵ ਟੈਲੀਕਾਸਟ ਚੱਲੂਗਾ ਜੀ, ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਜਾਵੇ ਸਵਾਲ ਕਿਹੜੇ ਨੇ ਤੇ ਜਵਾਬ ਕਿਹੜੇ। ਠੀਕ ਹੈ। ਹੁਣ ਬ੍ਰਿਜ ਭੂਸ਼ਣ ਦਾ ਦਾਅ ਤਾਂ ਇੱਥੇ ਸਮਝ ਆਉਂਦਾ ਕਿ ਬ੍ਰਿਜ ਭੂਸ਼ਣ ਇਸ ਲਈ ਦਾਅ ਚੱਲਦੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਇਹ ਸਵਾਲਾਂ ਦੇ ਵਿੱਚ ਇਹ ਪਤਾ ਲੱਗ ਜਾਵੇ ਕਿ ਇਹਨਾਂ ਨੂੰ ਧਰਨੇ ਤੇ ਕਿਹਦੀ ਸ਼ਹਿ ਤੇ ਬੈਠੇ ਨੇ ਜੀ, ਕਿਹੜੀ ਪਾਰਟੀ ਦੀ ਸਪੋਰਟ ਹੈ ਜੀ, ਕਿਹੜੇ ਬੰਦਿਆਂ ਨੇ ਇਹਨਾਂ ਨੂੰ ਚੱਕਿਆ ਜੀ। ਉਧਰ ਉਹ ਕਹਿੰਦੇ ਕਿ ਅਸੀਂ ਇਸ ਲਈ ਕਰਾਉਣਾ ਚਾਹੁੰਦੇ ਹਾਂ ਤਾਂ ਕਿ ਇਹਦਾ ਕੱਚਾ ਚਿੱਟਾ ਸਾਰਾ ਸਾਹਮਣੇ ਆ ਜਾਵੇ ਕਿ ਇਹਨੇ ਕਿਵੇਂ ਸ਼ੋਸ਼ਣ ਕੀਤਾ, ਕਿਵੇਂ ਛੇੜਖਾਨੀ ਕੀਤੀ, ਕਿਹੜੇ ਕਿਹੜੇ ਢੰਗ ਤਰੀਕੇ ਅਪਣਾਏ, ਕੀ ਕੀ ਇਹ ਕਰਦਾ ਹੈ ਧੋਖਾਧੜੀਆਂ। ਕਹਿੰਦੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਲਾਈਵ ਵੀ ਹੋਵੇ ਤੇ ਅਦਾਲਤ ਦੀ ਦੇਖ ਰੇਖ ਹੇਠ ਹੋਵੇ। ਪਰ ਇਸ ਮਾਮਲੇ ਤੋਂ ਗੋਲ ਹੋ ਗਈ ਜੀ ਮਾਮਲਾ। ਪਰ ਅਚਾਨਕ ਜਦੋਂ ਮੈਡਲਾਂ ਦੀ ਵਾਪਸੀ ਦੀ ਗੱਲ ਹੀ, ਕਹਿੰਦਾ ਮੈਡਲ ਕੀ ਨੇ 15-15 ਰੁਪਏ ਦੇ। ਇਹ ਉਹ ਕਹਿ ਰਿਹਾ ਜਿਹੜਾ ਉਹ ਇਸੇ ਕੁਸ਼ਤੀ ਸੰਘ ਦਾ ਮੁਖੀ ਹੈ ਤੇ ਜਿਹਦੇ ਲਈ ਪਹਿਲਵਾਨ ਜੂਝਦੇ ਨੇ, ਜਿਹਦੇ ਮੈਡਲਾਂ ਜਿੱਤਣ ਤੋਂ ਬਾਅਦ ਉਹਨਾਂ ਨੂੰ ਚੁੰਮਿਆ ਜਾਂਦਾ ਤੇ ਫਿਰ ਤਿਰੰਗਾ ਲਹਿਰਾਇਆ ਜਾਂਦਾ ਤੇ ਦੇਸ਼ ਭਰ 'ਚ ਉਹਨਾਂ ਮੈਡਲਾਂ ਨੂੰ ਲੈ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ, ਤੇ ਹੁਣ ਉਹ 15 ਰੁਪਏ ਦੱਸ ਰਿਹਾ ਉਹਦਾ ਮੁਖੀ। ਤੋ ਇਹਦਾ ਮਤਲਬ ਤੁਸੀਂ ਜੇ ਮੈਡਲ ਦਾ ਸਨਮਾਨ ਨਹੀਂ ਕਰਨਾ ਚਾਹੁੰਦੇ, ਫਿਰ ਪਹਿਲਵਾਨਾਂ ਦਾ ਕੀ ਸਨਮਾਨ ਕਰਦੇ ਹੋਵੋਗੇ, ਇੱਥੋਂ ਹੀ ਅੰਦਾਜ਼ਾ ਲੱਗਦਾ। ਤੇ ਫਿਰ ਇੱਥੇ ਤੱਕ ਆ ਗਿਆ, ਕਹਿੰਦਾ ਜੀ ਇਹ ਕੁੜੀਆਂ ਤਾਂ ਕੁੜੀਆਂ ਥੋੜਾ ਨੇ, ਪਹਿਲਵਾਨ ਥੋੜਾ ਨੇ, ਇਹ ਤਾਂ ਮਥਰਾ ਕਕਈ ਨੇ। ਠੀਕ ਹੈ, ਇਹ ਤਾਂ ਮੰਥਰਾ ਨੇ ਤੇ ਕਕਈ ਨੇ, ਮਤਲਬ ਇਹੀ ਜੀ ਸੰਗਿਆ ਤੇ ਇਹ ਭਾਸ਼ਾ। ਇੱਥੋਂ ਤੱਕ ਹੀ ਨਹੀਂ ਰੁਕਿਆ ਪ੍ਰਵੀਨ ਜੀ ਮਾਮਲੇ ਤੋਂ ਅੱਗੇ ਵਧਿਆ। ਬਕਾਇਦਾ ਤੌਰ ਤੇ ਇੱਕ ਧਿਰ ਪਟਿਆਲਾ ਹਾਊਸ ਅਦਾਲਤ ਪਹੁੰਚ ਗਈ ਸ਼ਿਕਾਇਤ ਲੈ ਕੇ, ਬਕਾਇਦਾ ਇਹਨਾਂ ਦੇ ਖਿਲਾਫ ਉਹ ਸਾਰੇ ਪਹਿਲਵਾਨ, ਉਹਦੇ ਵਿੱਚ ਬਜਰੰਗ ਪੁਨੀਆ ਦੇ ਖਿਲਾਫ ਵੀ, ਸਾਕਸ਼ੀ ਮਲਿਕ ਦੇ ਖਿਲਾਫ ਵੀ, ਵਿਨੇਸ਼ ਫੋਗਟ ਦੇ ਖਿਲਾਫ ਵੀ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ 'ਚ ਪਹੁੰਚ ਗਏ ਕਿ ਜੀ ਇਹਨਾਂ ਨੇ ਭਾਰਤੀ ਸੰਸਦ ਮੈਂਬਰ ਸ਼੍ਰੀ ਬ੍ਰਿਜ ਭੂਸ਼ਣ ਜੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਖਿਲਾਫ ਆਪੱਤੀਜਨਕ ਸ਼ਬਦ ਬੋਲੇ ਜੀ। ਕਹਿੰਦੇ ਠੀਕ ਹੈ, ਮਤਲਬ ਉਹਦਾ ਫਿਕਰ ਹੈਗਾ ਕਿ ਉਹਨਾਂ ਦੇ ਖਿਲਾਫ ਸਵਾਲ ਖੜੇ ਕੀਤੇ। ਪਰ ਇਹੀ ਵਿਅਕਤੀ, ਇਹੀ ਧਿਰ ਇਹ ਲੈ ਕੇ ਕਿਉਂ ਨਹੀਂ ਪਹੁੰਚੀ ਕਿ 31 ਦਿਨ ਤੋਂ ਸਾਡੇ ਦੇਸ਼ ਦੀਆਂ ਧੀਆਂ ਬੈਠੀਆਂ ਨੇ ਜੀ, ਸਾਡੇ ਪਹਿਲਵਾਨ ਬੈਠੇ ਨੇ ਜੀ, ਇਹਨਾਂ ਦੀ ਸੁਣਵਾਈ ਕਿਉਂ ਨਹੀਂ ਕਰਦੀ ਸਰਕਾਰ ਜੀ, ਇਹਨਾਂ ਦੇ ਖਿਲਾਫ ਜਿਹੀ ਜੀ ਭਾਸ਼ਾ ਬ੍ਰਿਜ ਭੂਸ਼ਣ ਬੋਲਦਾ ਜੀ, ਉਹਦੇ ਪਰ ਐਕਸ਼ਨ ਕਿਉਂ ਨਹੀਂ ਜੀ। ਸੋ ਇਹ ਡਰਾਮਾ ਦੇਖੋ ਜੀ। ਪਰ ਇਹ ਸਭ ਦੇ ਰੋਲੇ ਰੱਪੇ ਦੇ ਵਿੱਚ, ਇਹ ਸਾਰੇ ਮਾਮਲਿਆਂ ਦੇ ਵਿੱਚ ਜਿਹੜੀ ਖੇਡ ਸੀ ਉਹ ਸੀ ਚੋਣਾਂ ਦੀ ਖੇਡ। ਕਿਉਂਕਿ ਜਦੋਂ ਪਹਿਲਵਾਨ ਧਰਨੇ ਤੇ ਬੈਠੇ ਉਸ ਤੋਂ ਬਾਅਦ ਚੋਣਾਂ ਬਹੁਤ ਨੇੜੇ ਸੀਗੀਆਂ, ਪਰ ਉਸ ਚੋਣ ਪ੍ਰਕਿਰਿਆ ਦੇ ਦੌਰਾਨ ਹੀ ਮਤਲਬ ਫਿਰ ਅਚਾਨਕ ਇਸ ਨੂੰ ਭੰਗ ਕਰ ਦਿੱਤਾ ਗਿਆ ਕਿ ਠੀਕ ਹੈ ਅਸੀਂ ਕੁਸ਼ਤੀ ਮਹਾਂਸੰਘ ਨੂੰ ਭੰਗ ਕਰਦੇ ਹਾਂ ਤੇ ਉਧਰ FIR ਦਰਜ ਕਰਦੇ ਹਾਂ, ਇੱਕ ਨਹੀਂ 2 FIR ਦਰਜ ਕਰਦੇ ਹਾਂ ਤੇ ਨਵੀਂ ਚੋਣ ਹੋ ਜਾਊਗੀ। ਹੁਣ ਜਦੋਂ ਨਵੀਂ ਚੋਣ ਹੋਣੀ ਹੈ ਪ੍ਰਵੀਨ ਜੀ, ਤਾਂ ਨਵੀਂ ਚੋਣ ਦੇ ਵਿੱਚ ਚੁਣਨਾ ਕਿਹਨੇ ਹੁੰਦਾ? ਜਿੰਨੀਆਂ ਫੈਡਰੇਸ਼ਨਾਂ ਨੇ ਉਹਨਾਂ ਫੈਡਰੇਸ਼ਨਾਂ ਦੇ ਪ੍ਰਧਾਨ ਔਰ ਜਨਰਲ ਸੈਕਟਰੀ ਦੀ ਵੋਟ ਹੁੰਦੀ ਹੈ। ਮਤਲਬ ਭਾਰਤ ਦੇ ਜਿੰਨੇ ਸੂਬੇ ਨੇ, ਜਿਹੜੇ ਮਤਲਬ ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ ਹੈਗੇ, ਜਿਹੜੇ ਸੰਪੂਰਨ ਸੂਬੇ ਨੇ, ਉਹਨਾਂ ਸੂਬਿਆਂ ਦੇ ਵਿੱਚ ਜਿਹੜੀ ਭਾਰਤੀ ਕੁਸ਼ਤੀ ਸੰਘ ਨਾਲ ਸੰਬੰਧਿਤ ਫੈਡਰੇਸ਼ਨ ਹੈ ਉਹਨਾਂ ਸਟੇਟ ਦੀ, ਉਹਨਾਂ ਦੇ ਪ੍ਰਧਾਨ ਤੇ ਜਨਰਲ ਸੈਕਟਰੀ ਵੋਟ ਪਾਉਣਗੇ। ਜਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹਨਿਆਂ ਦੀ ਇੱਕ ਵੋਟ ਹੈ, ਇੱਕ ਵੋਟ ਹਰੇਕ ਦੀ। ਤੇ ਪਰ ਦਿੱਲੀ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਉਹਦੀਆਂ 2 ਵੋਟਾਂ ਸੂਬਿਆਂ ਮੰਗੇ ਨੇ। ਸੋ ਏਦਾਂ ਉਹ ਸਾਰੇ ਵੋਟਾਂ ਪਾਉਂਦੇ ਨੇ ਤੇ ਵੋਟਾਂ ਪਾਉਣ ਦੇ ਲਈ ਬਕਾਇਦਾ ਜਨਰਲ ਹਾਊਸ ਦੀ ਬੈਠਕ ਹੁੰਦੀ ਹੈ। ਜਨਰਲ ਹਾਊਸ ਦੀ ਬੈਠਕ ਦੇ ਵਿੱਚ ਤੈਅ ਹੁੰਦਾ ਕਿ ਅੱਜ ਭਾਈ ਚੋਣ ਹੋਣੀ ਹੈ। ਜੇਕਰ ਪ੍ਰਧਾਨ ਦੇ ਲਈ, ਜਨਰਲ ਸੈਕਟਰੀ ਦੇ ਲਈ ਵੱਧ ਦਾਅਵੇਦਾਰ ਨੇ ਹੋ ਜਾਂਦੀ ਹੈ, ਜੇ ਵੱਧ ਦਾਅਵੇਦਾਰ ਨਹੀਂ ਹੈਗੇ ਫਿਰ ਸਰਬਸੰਮਤੀ ਨਾਲ ਚੋਣ ਹੋ ਜਾਂਦੀ ਹੈ। ਠੀਕ ਹੈ। ਸੋ ਜਾਂ ਇੱਕੋ ਬੰਦਾ ਜੇ ਹੈਗਾ ਤਾਂ ਫਿਰ ਤਾਂ ਜਿੱਤਣਾ ਤੈਅ ਹੀ ਹੈ। ਇਹਦੇ ਲਈ ਬਕਾਇਦਾ ਕੁਝ ਨਿਯਮ ਅਗਲੇ ਨੇ ਬਣਾਏ ਕਿ ਭਾਈ ਜਿਹੜਾ ਵੀ ਪ੍ਰਧਾਨ ਬਣੂਗਾ ਉਹ 3 ਵਾਰ ਬਣ ਸਕਦਾ ਜੀ, ਜਾਂ 12 ਸਾਲ, ਇਹਦੀ ਟਰਮ 4 ਸਾਲ ਹੁੰਦੀ ਹੈ ਤੇ ਇਹਦਾ ਲਈ ਜਾਂ 12 ਸਾਲ ਵੱਧ ਤੋਂ ਵੱਧ
ਨਹੀਂ 3 ਵਾਰ, ਦੋਵਾਂ ਚੋਂ ਜਿਹੜੀ ਵੀ ਚੀਜ਼ ਪਹਿਲਾਂ ਆ ਗਈ ਉਹਦੀ ਪ੍ਰਧਾਨਗੀ ਖਤਮ। ਇਸੇ ਤਰ੍ਹਾਂ ਖਜ਼ਾਨਚੀ ਤੇ ਇਸੇ ਤਰ੍ਹਾਂ ਜਨਰਲ ਸਕੱਤਰ, ਉਹ 2 ਵਾਰੇ ਬਣ ਸਕਦੇ ਨੇ ਜਾਂ 8 ਸਾਲੇ। ਠੀਕ ਹੈ। ਸੋ ਇਹ ਕੁਝ ਟਰਮਾਂ ਨੇ। ਹੁਣ 2019 ਦੇ ਵਿੱਚ ਇਸੇ ਤਰ੍ਹਾਂ ਕੱਲਾ ਹੀ ਸੀ ਬ੍ਰਿਜ ਭੂਸ਼ਣ ਪ੍ਰਧਾਨ ਤੇ ਕੱਲਾ ਹੀ ਫਿਰ ਚੁਣ ਹੋ ਗਿਆ। ਪਰ ਇਹਦੇ ਵਿੱਚ ਜਿਹੜਾ ਖੇਲ ਖੜਾ, ਤੁਸੀਂ ਕਹਿੰਦੇ ਹੋ ਕਿ ਅਗਲੇ ਨੇ ਆਪਣੇ ਮੁੰਡੇ ਨੂੰ ਪ੍ਰਧਾਨ ਬਣਾ ਲੈਣਾ, ਅਗਲਾ ਹੁਣੇ ਸਾਰਾ ਕੁਝ ਪੂਰਾ ਕਰੀ ਬੈਠਾ ਜੀ। ਸੰਘ ਨੂੰ ਭੰਗ ਕਰ ਦਿੱਤਾ ਗਿਆ, ਪਰ ਅਜੇ ਵੀ ਬ੍ਰਿਜ ਭੂਸ਼ਣ ਆਪਣੇ ਆਪ ਨੂੰ ਪ੍ਰਧਾਨ ਲਿਖਦਾ ਤੇ ਉਹਦਾ ਪੱਖ ਪੂਰਨ ਵਾਲੇ ਉਹਨੂੰ ਬਚਾਉਣ ਵਾਲੇ ਕਹਿੰਦੇ ਨਹੀਂ ਜੀ ਉਹ ਤਾਂ ਇਸ ਲਈ ਲਿਖਦਾ ਕਿ ਉਹਨੇ ਅਸਤੀਫਾ ਥੋੜਾ ਦਿੱਤਾ, ਉਹ ਤਾਂ ਅਜੇ ਕੰਮ ਦੇਖ ਹੀ ਰਿਹਾ ਨਾ, ਅਜੇ ਭੰਗੇ ਹੋਇਆ। ਜਦੋਂ ਮਤਲਬ ਨਵੇਂ ਦੀ ਚੋਣ ਹੋ ਜੂਗੀ ਫਿਰ ਲਿਖਣੋਂ ਹਟ ਜੂਗਾ। ਤੇ ਨਵਾਂ ਬਿਲਕੁਲ ਜੀ, ਉਹ ਕਹਿੰਦਾ ਜਾਂ ਤਾਂ ਮੇਰੇ ਮੁੰਡੇ ਨੂੰ ਬਣਾ ਦਿਓ, ਜੇ ਮੇਰੇ ਮੁੰਡੇ ਨੂੰ ਨਹੀਂ ਬਣਾਉਣਾ ਤਾਂ ਮੇਰਾ ਇੱਕ ਖਾਸਮ ਖਾਸ ਹੈ ਉਹਨੂੰ ਬਣਾ ਦਿਓ, ਜੇ ਉਹਨੂੰ ਨਹੀਂ ਬਣਾਉਣਾ ਮੇਰਾ ਦੂਆ ਖਾਸਮ ਖਾਸ ਹੈ ਉਹਨੂੰ ਬਣਾ ਦਿਓ, ਜੇ ਇਹਨਾਂ ਤਿੰਨਾਂ ਨੂੰ ਨਹੀਂ ਬਣਾਉਣਾ ਤਾਂ ਸਾਡਾ ਜਵਾਈ ਆ ਉਹਨੂੰ ਬਣਾ ਦਿਓ। ਮਤਲਬ ਪ੍ਰਧਾਨਗੀ ਮੇਰੀ ਜੇਬ 'ਚ ਰਹੇ। ਆਪਣਾ ਇਸ ਮੌਕੇ ਪ੍ਰਵੀਨ ਜੀ ਸਥਿਤੀ ਇਹ ਆ ਕਿ ਜਿਹੜੇ 23 ਮੈਂਬਰੀ ਕਾਰਜਕਾਰਨੀ ਸੀਗੀ ਜਿਹੜੀ ਭੰਗ ਕੀਤੀ ਗਈ ਆ, ਉਸ ਕਾਰਜਕਾਰਨੀ ਦੇ ਵਿੱਚ ਪ੍ਰਧਾਨ ਕੌਣ ਸੀ? ਬ੍ਰਿਜ ਭੂਸ਼ਣ ਜੀ। ਤੇ ਉਹਦੇ ਵਿੱਚ ਸੀਨੀਅਰ ਵਾਈਸ ਪ੍ਰਧਾਨ ਤੋਂ ਬਾਅਦ ਵਾਈਸ ਪ੍ਰਧਾਨ ਦਾ ਉਹਦਾ ਹੁੰਦਾ। ਵਾਈਸ ਪ੍ਰਧਾਨ 6 ਹੁੰਦੇ ਨੇ ਜੀ। ਇਹਨਾਂ 6 ਵਾਈਸ ਪ੍ਰਧਾਨਾਂ ਦੇ ਵਿੱਚੋਂ ਇੱਕ ਵਾਈਸ ਪ੍ਰਧਾਨ ਪਤਾ ਵੀ ਕੌਣ ਹੈ? ਬ੍ਰਿਜ ਭੂਸ਼ਣ ਦਾ ਮੁੰਡਾ ਕਰਨ ਭੂਸ਼ਣ ਸਿੰਘ। ਠੀਕ ਹੈ। ਹੋਰ ਛੱਡੋ, ਇਹਨਾਂ ਦੇ ਵਿੱਚ ਇੱਕ ਐਗਜ਼ੀਕਿਊਟਿਵ ਮੈਂਬਰ ਹੈ ਜੀ, ਜਿਹੜੇ 9 ਐਗਜ਼ੀਕਿਊਟਿਵ ਮੈਂਬਰ ਹੋ ਸਕਦੇ ਨੇ ਇਹਨਾਂ 23 ਦੇ ਵਿੱਚੋਂ, ਜਿਨ੍ਹਾਂ ਚੋਂ ਇੱਕ ਐਗਜ਼ੀਕਿਊਟਿਵ ਮੈਂਬਰ ਹੈ ਵਿਸ਼ਾਲ ਸਿੰਘ, ਉਹ ਜੀ ਇਹਨਾਂ ਦਾ ਜਵਾਈ ਲੱਗਦਾ। ਮੁੰਡਾ ਵੀ ਹੈਗਾ, ਜਵਾਈ ਵੀ ਹੈਗਾ। ਹੋਰ ਛੱਡੋ, ਇੱਕ ਇਹਨਾਂ ਦੇ ਵਿੱਚ ਬੰਦਾ ਹੈਗਾ ਜੀ ਅਦਿੱਤਿਆ ਪ੍ਰਤਾਪ ਸਿੰਘ, ਜੁਆਇੰਟ ਸੈਕਟਰੀ। ਜੁਆਇੰਟ ਸੈਕਟਰੀ 4 ਹੁੰਦੇ ਨੇ, 4 ਚੋਂ ਇੱਕ ਜੁਆਇੰਟ ਸੈਕਟਰੀ ਹੈਗਾ ਜੀ ਅਦਿੱਤਿਆ ਪ੍ਰਤਾਪ ਸਿੰਘ। ਉਹ ਪਤਾ ਵੀ ਕੌਣ ਹੈ ਜੀ? ਬ੍ਰਿਜ ਭੂਸ਼ਣ ਦੇ ਮੁੰਡੇ ਕਰਨ ਭੂਸ਼ਣ ਸਿੰਘ ਦਾ ਸਾਲਾ ਜੀ। ਤੇ ਇਸੇ ਤਰ੍ਹਾਂ ਇੱਕ ਜੁਆਇੰਟ ਸੈਕਟਰੀ ਹੈ ਜੀ ਜੈ ਪ੍ਰਕਾਸ਼ ਗੁੱਜਰ, ਤੇ ਇੱਕ ਖਜ਼ਾਨਚੀ ਹੈ ਜੀ ਸਤਪਾਲ ਦੇਸ਼ਵਾਲ। ਇਹ ਦੋਏ ਬ੍ਰਿਜ ਭੂਸ਼ਣ ਦੇ ਸੱਜੇ ਖੱਬੇ ਮਤਲਬ ਕਿ ਨੱਕ ਦੇ ਵਾਲ ਨੇ ਜੀ ਕਹਿੰਦੇ। ਹੁਣ ਇਹ ਬੰਦੇ ਖਾਸਮ ਖਾਸ ਜਿਹਨਾਂ ਨੂੰ 23 ਮੈਂਬਰੀ ਕਮੇਟੀ ਚ ਲਿਆ ਗਿਆ, ਪ੍ਰਧਾਨ ਆਪਣੇ ਕੋਲ ਤੇ ਵਾਈਸ ਪ੍ਰਧਾਨਾਂ ਚੋਂ ਇੱਕ ਆਪਣਾ ਮੁੰਡਾ ਜੁਆਇੰਟ ਸੈਕਟਰੀ ਦੇ ਵਿੱਚੋਂ ਇੱਕ ਆਪਣਾ ਖਾਸ ਨੱਕ ਦਾ ਵਾਲ, ਇਸੇ ਤਰ੍ਹਾਂ ਜੁਆਇੰਟ ਸੈਕਟਰੀ ਇੱਕ ਮੁੰਡੇ ਦਾ ਸਾਲਾ, ਇਸੇ ਤਰ੍ਹਾਂ ਖਜ਼ਾਨਚੀ ਆਪਣੇ ਨੱਕ ਦਾ ਵਾਲ, ਇਸੇ ਤਰ੍ਹਾਂ ਐਗਜ਼ੀਕਿਊਟਿਵ ਮੈਂਬਰ ਇੱਕ ਆਪਣਾ ਜਵਾਈ। ਸੋ ਆਹ ਖੇਲਾ ਜੀ। ਇਹੀ ਖੇਲਾ ਹੁਣ ਅਗਲੀ ਵਾਰ ਲਈ ਉਹ ਚਾਹੁੰਦੇ ਨੇ ਕਿ 45 ਦਿਨਾਂ 'ਚ ਹਦਾਇਤ ਹੋਈ ਸੀ ਭੰਗ ਕਰਨ ਤੋਂ ਕਿ 45 ਦਿਨਾਂ ਦੇ ਅੰਦਰ ਅੰਦਰ ਚੋਣ ਕਰਾਉਣੀ ਆ, ਐਡਹੌਕ ਕਮੇਟੀ ਬਣਾਉਣੀ ਆ। ਐਡਹੌਕ ਕਮੇਟੀ ਬਣ ਗਈ ਜਨਾਬ, ਬਕਾਇਦਾ ਤੌਰ ਤੇ ਹਾਲ ਹੀ ਦੇ ਵਿੱਚ ਐਡਹੌਕ ਕਮੇਟੀ ਬਣਾਈ ਗਈ ਆ ਤੇ ਹੁਣ ਆਉਂਦੇ ਚੰਦ ਦਿਨਾਂ 'ਚ ਵੋਟਾਂ ਹੋ ਸਕਦੀਆਂ। ਔਰ ਉਹਦੇ ਲਈ ਬ੍ਰਿਜ ਭੂਸ਼ਣ ਦੀ ਇਹੀ ਜ਼ੋਰ ਜਮਾਇਸ਼ ਹੈ ਕਿ ਜੇ ਮੈਂ ਪ੍ਰਧਾਨ ਨਹੀਂ ਬਣਦਾ ਤਾਂ ਮੇਰਾ ਮੁੰਡਾ ਹੀ ਪ੍ਰਧਾਨ ਬਣੂਗਾ, ਮੇਰੇ ਮੁੰਡੇ ਨੂੰ ਨਹੀਂ ਬਣਾਉਣਾ, ਸਾਡਾ ਜਵਾਈ ਲੱਗਦਾ, ਇਹਨੂੰ ਬਣਾ ਦਿਓ, ਜੇ ਇਹਨਾਂ ਨੂੰ ਨਹੀਂ ਬਣਾਉਣਾ ਤਾਂ ਜੈ ਪ੍ਰਕਾਸ਼ ਗੁੱਜਰ ਜਾਂ ਫਿਰ ਸਤਪਾਲ ਦੇਸਵਾਲ, ਇਹਨਾਂ ਦੋਵਾਂ ਚੋਂ ਇੱਕ ਨੂੰ ਤਾਂ ਮੈਂ ਪ੍ਰਧਾਨ ਬਣਾ ਕੇ ਹਟੂੰਗਾ, ਪ੍ਰਧਾਨਗੀ ਮੇਰੇ ਕੋਲੇ ਰਹਿਣੀ ਆ, ਮੇਰੀ ਜੇਬ 'ਚ ਰਹਿਣੀ ਆ। ਸੋ ਇਸ ਦੇ ਬਾਵਜੂਦ ਵੀ ਕੋਈ ਬੋਲ ਨਹੀਂ ਰਿਹਾ, ਕੋਈ ਕੁਸਕ ਨਹੀਂ ਰਿਹਾ, ਇਹ ਖੇਲਾ ਜਾਰੀ ਹੈ। ਇੱਕ ਪਾਸੇ ਆ ਨਾਰਕੋ ਟੈਸਟ ਜੀ, FIR ਜੀ, ਅਦਾਲਤ ਦੇ ਵਿੱਚ ਅਪੀਲ ਜੀ, ਇਹਨਾਂ 'ਚ ਮਾਮਲਾ ਉਲਝਾਇਆ ਜਾ ਰਿਹਾ ਤੇ ਦੂਸਰੇ ਪਾਸੇ ਆ ਪਰਦੇ ਓਲਿਓ ਸਰਕਾਰ ਨਾਲ ਮਿਲ ਕੇ ਖੇਡ ਜਾਰੀ ਆ। ਸੋ ਇੰਜ ਧੋਖਾ ਹੋ ਰਿਹਾ ਜਨਾਬ ਜੀ। ਮਤਲਬ ਜੇ ਸਾਡੇ ਘਰੋਂ ਕੁਰਸੀ ਜਾਵੇ ਵੀ ਤਾਂ ਸਾਡੇ ਘਰ 'ਚ ਹੀ ਰਹਿ ਜੇ ਬੰਦਾ, ਭਾਵੇਂ ਹੋਰ ਬਹਿ ਜੇ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪ੍ਰਧਾਨ ਮੰਤਰੀ ਸਾਹਿਬ ਦੀ, ਮੋਦੀ ਜੀ ਦੀ। ਤਾਮਿਲ ਪੁਜਾਰੀਆਂ ਤੋਂ ਕਹਿੰਦੇ ਰਾਜਦੰਡ ਚਿੰਨ੍ਹ ਲੈ ਕੇ ਹੁਣ ਮੋਦੀ ਬਣਨਗੇ ਨਹਿਰੂ। ਪ੍ਰਵੀਨ ਜੀ, ਭਾਰਤੀ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਹੋਣ ਜਾ ਰਿਹਾ ਜੀ, ਤੇ ਉਸ ਉਦਘਾਟਨੀ ਸਮਾਗਮ ਦੇ ਵਿੱਚ ਫਿਰ ਕੋਈ ਨਵੇਂ ਤਰ੍ਹਾਂ ਦੀ ਫੋਟੋ, ਕੋਈ ਨਵੇਂ ਤਰ੍ਹਾਂ ਦੀ ਵੀਡੀਓ, ਕੁਛ ਨਵਾਂ ਉਹਨਾਂ ਨੂੰ ਲੱਗਿਆ ਕਿ ਜੈਕਟਾਂ ਬਦਲ ਕੇ, ਪੱਗਾਂ ਦੇ ਰੰਗ ਸਾਈਜ਼ ਬਦਲ ਕੇ ਕਈ ਤਰ੍ਹਾਂ ਦੀ ਫੋਟੋ ਆ ਗਈ, ਹੁਣ ਕੁਛ ਨਵਾਂ ਹੋਵੇ ਜੀ। ਤੇ ਉਹ ਨਵੇਂ ਦੀ ਭਾਲ 'ਚ ਲੱਗੇ ਸੀ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਤਾਮਿਲ ਦੇ ਅੰਦਰ ਇੱਕ ਪ੍ਰਥਾ ਰਹੀ ਆ, ਤੇ ਉਸ ਪ੍ਰਥਾ ਦੇ ਵਿੱਚ ਉੱਥੇ ਦਾ ਚੋਲ ਭਾਈਚਾਰਾ ਜਿਹੜਾ ਸ਼ਿਵ ਭਗਤ ਰਿਹਾ। ਠੀਕ ਹੈ। ਉਸ ਭਾਈਚਾਰੇ ਦੇ ਅੰਦਰ ਇੱਕ ਇਹ ਰਾਜਦੰਡ ਪ੍ਰਥਾ ਸੀ ਕਿ ਜਦੋਂ ਇੱਕ ਰਾਜਾ ਦੂਜੇ ਰਾਜੇ ਨੂੰ ਸੱਤਾ ਸੌਂਪਦਾ ਸੀ ਤਾਂ ਉਸ ਨੂੰ ਰਾਜਦੰਡ ਚਿੰਨ੍ਹ ਵਜੋਂ ਸੌਂਪਿਆ ਜਾਂਦਾ ਸੀ, ਜਿਹੜਾ ਮਤਲਬ ਕਿ ਕਰੀਬ 5 ਫੁੱਟ ਤੋਂ ਵੱਧ ਲੰਬਾ ਹੁੰਦਾ ਤੇ ਚਾਂਦੀ ਦਾ ਬਣਦਾ, ਉਹਦੇ ਉੱਪਰ ਸੋਨੇ ਦੀ ਪਰਤ ਚੜੀ ਹੁੰਦੀ ਹੈ ਨਾ, ਉੱਪਰ ਮਤਲਬ ਕਿ ਨੰਦੀ ਦਾ ਚਿੰਨ੍ਹ ਵਾਂਗ ਮੂਰਤ ਲੱਗੀ ਹੈ ਨੰਦੀ ਹੋਰਾਂ ਦੀ। ਸੋ ਉਹ ਉਹਨੂੰ ਸੌਂਪਿਆ ਜਾਂਦਾ ਸੀ ਤੇ ਇਸ ਲਈ ਉਹਦੇ ਨਾਲ ਹੁੰਦਾ ਸੀ ਕਿ ਭਾਈ ਸੱਤਾ ਬਦਲ ਗਈ। ਠੀਕ ਹੈ।
ਤੇ ਹੁਣ ਉਹ ਪ੍ਰਤੀਕ ਸੀਗਾ ਕਿ ਜਿਹਨੂੰ ਵੀ ਦਿੱਤਾ ਜਾਂਦਾ ਸੀ ਉਹਦਾ ਮਤਲਬ ਇਹ ਸੀਗਾ ਕਿ ਭਾਈ ਤੈਂ ਨਿਆਂਪੂਰਵਕ ਲੋਕ ਪੱਖੀ ਸੇਵਾ ਨਿਭਾਉਣੀ ਹੈ, ਇਹ ਉਹਦਾ ਪ੍ਰਤੀਕ ਹੈ। ਤੇ ਜਦੋਂ 1947 ਦੇ ਵਿੱਚ ਭਾਰਤ ਆਜ਼ਾਦ ਹੋਇਆ ਕਹਿੰਦੇ, ਤੇ ਤਦ ਅੰਗਰੇਜ਼ਾਂ ਨੇ ਜਦੋਂ ਭਾਰਤ ਨੂੰ ਰਾਜ ਭਾਗ ਸੌਂਪਣਾ ਸੀ, ਸੱਤਾ ਸੌਂਪਣੀ ਸੀ, ਤਦ ਕਹਿੰਦੇ ਕਿ ਇਹ ਚਰਚਾ ਚੱਲੀ ਕਿ ਭਾਈ ਉਹਦਾ ਚਿੰਨ੍ਹ ਕੀ ਹੋਊਗਾ, ਉਹਦਾ ਪ੍ਰਤੀਕ ਕੀ ਹੋਊਗਾ, ਕਿ ਕਿਵੇਂ ਸੌਂਪੀ। ਤੇ ਕਹਿੰਦੇ ਉਹਨਾਂ ਨੇ ਨਹਿਰੂ ਨੂੰ ਇਹ ਪੁੱਛ ਲਿਆ ਕਿ ਨਹਿਰੂ ਜੀ ਦੱਸੋ ਫਿਰ ਕਿਵੇਂ ਹੋਊਗਾ। ਨਹਿਰੂ ਜੀ ਕਹਿੰਦੇ ਕੋਈ ਨਾ, ਫਿਰ ਅਸੀਂ ਤੁਹਾਨੂੰ ਸਲਾਹ ਕਰਕੇ ਦੱਸਦੇ ਹਾਂ। ਕਹਿੰਦੇ ਫਿਰ ਉਹ ਆ ਕੇ ਉਹਨਾਂ ਨੇ ਸਲਾਹ ਕੀਤੀ, ਉੱਥੋਂ ਉਹਨਾਂ ਨੂੰ ਦੱਸਿਆ ਗਿਆ ਕਿ ਤਾਮਿਲ ਦੇ ਵਿੱਚ ਇਹ ਪ੍ਰਥਾ ਰਹੀ ਆ, ਇਸ ਪ੍ਰਥਾ ਦੇ ਰਾਹੀਂ ਏਦਾਂ ਇੱਕ ਚਿੰਨ੍ਹ ਹੁੰਦਾ। ਫਿਰ ਉਹਦੇ ਲਈ ਬੰਦੇ ਲੱਭੇ ਗਏ, ਤੇ ਉਹ ਬੰਦੇ ਜਿਨ੍ਹਾਂ ਨੇ ਇਹ ਬਣਾ ਕੇ ਦਿੱਤਾ ਪ੍ਰਵੀਨ ਜੀ, ਉਹ ਬੰਦੇ ਹੈ ਮਤਲਬ ਕਿ ਅੱਜ ਵੀ ਜਿੰਦਾ ਨੇ। ਕਹਿੰਦੇ ਇੱਕ 96 ਸਾਲ ਦੀ ਉਮਰ ਦਾ, ਇੱਕ 88 ਸਾਲ ਦੀ ਉਮਰ ਦਾ। ਠੀਕ ਹੈ। ਮਤਲਬ ਕਿ ਅੱਜ ਤੋਂ 74-75 ਸਾਲ ਪਹਿਲਾਂ, ਮਤਲਬ ਬਹੁਤ ਜਵਾਨੀ ਛੋਣਗੇ, ਸ਼ੁਰੂਆਤੀ ਦਿਨਾਂ ਛੋਣਗੇ ਉਹਨਾਂ ਨੇ ਇਹ ਬਣਾ ਕੇ ਦਿੱਤਾ। ਤੇ ਕਹਿੰਦੇ ਜੀ ਫਿਰ ਇਸ ਦਾ ਮਤਲਬ ਕਿ 800 ਕਿਲੋ ਵਜਨ ਹੈ ਇਹਦਾ, ਇਹਦੇ ਪਰ ਪਰਤ ਚੜੀ ਹੋਈ ਹੈ, 5 ਫੁੱਟ ਇਹਦਾ ਸਾਈਜ਼ ਹੈ, 15,000 ਉਸ ਸਮੇਂ ਕੀਮਤ ਸੀ ਇਹਦੀ, ਸੋਨੇ ਦੀ ਪਰ ਪਰਤ ਚੜੀ ਹੈ, 15,000 ਉਸ ਸਮੇਂ ਦੀ ਕੀਮਤ ਸੀ। ਤੇ ਉਸ ਸਮੇਂ ਇਸ ਨੂੰ ਮਤਲਬ ਕਿ ਬਕਾਇਦਾ ਤੌਰ ਤੇ ਜਦੋਂ 14 ਅਗਸਤ 1947 ਨੂੰ ਪੰਡਿਤ ਨਹਿਰੂ ਨੂੰ ਸੱਤਾ ਸੰਭਾਲੀ ਗਈ, ਤਦ ਕਹਿੰਦੇ ਕਿ ਉੱਥੇ ਬਕਾਇਦਾ ਤੌਰ ਤੇ ਜਿਹੜੇ ਅੰਗਰੇਜ਼ ਉਹਨਾਂ ਦੇ ਨੁਮਾਇੰਦੇ ਸੀਗੇ ਉਹਨਾਂ ਨੇ ਬਕਾਇਦਾ ਮਤਲਬ ਕਿ ਇਹ ਹਾਸਲ ਕੀਤਾ ਹੋਇਆ ਸੀ। ਜਦੋਂ ਨਹਿਰੂ ਨੂੰ ਸੌਂਪਣਾ ਸੀ ਤਾਂ ਉਹ ਤੋਂ ਪਹਿਲਾਂ ਮਤਲਬ ਕਿ ਪੰਡਤਾਂ ਨੇ ਲਿਆ, ਉਸ ਨੂੰ ਗੰਗਾ ਜਲ ਨਾਲ ਧੋਤਾ, ਛਿੜਕਿਆ, ਤੇ ਫਿਰ ਨਹਿਰੂ ਨੂੰ ਸੌਂਪਤਾ। ਤੇ ਉਹ ਤੋਂ ਬਾਅਦ ਇਹ ਫਿਰ ਮਤਲਬ ਕਿ ਸਾਡੇ ਮਿਊਜ਼ੀਅਮ 'ਚ ਚਲਾ ਗਿਆ। ਫਿਰ ਅੱਗੇ ਇਸ ਤਰ੍ਹਾਂ ਪਤਾ ਨਹੀਂ ਲੱਗ ਰਿਹਾ ਸੀ ਕਿ ਕਿੱਥੇ ਆ ਹੁਣ। ਤੇ 1.5 ਸਾਲ ਪਹਿਲਾਂ ਇਹਦੀ ਕਹਾਣੀ ਪਤਾ ਲੱਗ ਗਈ ਨਰਿੰਦਰ ਮੋਦੀ ਨੂੰ। ਤੇ ਜਦੋਂ 1.5 ਸਾਲ ਪਹਿਲਾਂ ਇਹ ਕਹਾਣੀ ਪਤਾ ਲੱਗੀ ਤੇ ਉਹਦੇ ਅੰਦਰ ਕਹਿੰਦੇ ਕਿ ਚੁਕਾਈ ਆ ਗਈ ਕਿ ਮੈਨੂੰ ਵੀ ਨਹਿਰੂ ਬਣਾਓ, ਫਿਰ ਹੁਣ ਮੈਨੂੰ ਵੀ ਸੌਂਪੋ ਇਹ ਰਾਜਦੰਡ, ਮੈਂ ਦੁਬਾਰਾ ਉਹਨੂੰ ਪ੍ਰਚਲਿਤ ਕਰਾਂ, ਮੇਰੀ ਚਰਚਾ ਹੋਵੇ। ਹੁਣ ਪਤਾ ਨਹੀਂ ਉਹ ਤੋਂ ਮਿਟਾ ਪਾਉਣਗੇ ਕਿ ਨਹੀਂ, ਕਿਉਂਕਿ ਉਹਦੇ ਪਰ ਉਕਰਿਆ ਹੋਇਆ ਬਕਾਇਦਾ ਤੌਰ ਤੇ ਕਿ ਨਹਿਰੂ ਨੂੰ ਸੌਂਪਿਆ ਗਿਆ। ਜੀ। ਹੁਣ ਉਹਦੇ ਪਰ ਨਵੀਂ ਪੱਤ ਚੜਾਉਣਗੇ ਕਿ ਥੱਲੇ ਹੀ ਖੋਰ ਕੇ ਲਿਖਣਗੇ ਕਿ ਇੰਨੀ ਤਰੀਕ ਨੂੰ ਦੁਬਾਰਾ ਮੋਦੀ ਨੂੰ ਸੌਂਪਿਆ ਗਿਆ। ਸੋ ਇਸ ਲਈ ਕਹਿੰਦੇ ਜੀ ਬਕਾਇਦਾ 20 ਪੰਡਤ ਆਉਣਗੇ, ਤਾਮਿਲ ਪੰਡਤ, 20 ਪੰਡਤਾਂ ਤੋਂ ਇਹ ਰਾਜਦੰਡ ਨਰਿੰਦਰ ਮੋਦੀ ਜੀ ਹਾਸਲ ਕਰਨਗੇ। ਫਿਰ ਨਵੀਂ ਸੰਸਦ ਦੇ ਵਿੱਚ ਸਪੀਕਰ ਸਾਹਿਬ ਦੀ ਕੁਰਸੀ ਦੇ ਕੋਲ ਇਸ ਨੂੰ ਪੱਕਾ ਸਥਾਪਿਤ ਕੀਤਾ ਜਾਊਗਾ। ਸੋ ਇੰਜ ਨਰਿੰਦਰ ਮੋਦੀ ਜੀ ਨਹਿਰੂ ਬਣਨਾ ਚਾਹੁੰਦੇ ਨੇ। ਸੋ ਦੇਖਦੇ ਹਾਂ ਜੀ ਉਦਘਾਟਨੀ ਸਮਾਗਮ ਦੇ ਵਿੱਚ ਨਹਿਰੂ ਵਾਲਿਆ ਕਿਵੇਂ ਇਹ ਖੇਲਾ ਹੁੰਦਾ ਹੈ। ਨਵਾਂ ਖੇਲਾ ਹੈ, ਨਵੇਂ ਢੰਗ ਤਰੀਕੇ ਨੇ ਚਰਚਾ ਚ ਆਉਣ ਦੇ। ਸੋ ਇਹ ਪ੍ਰਤੀਕ ਉਸ ਰਾਜਦੰਡ ਨੂੰ ਲੈ ਕੇ ਇਹ ਇੱਕ ਆਉਣ ਵਾਲੇ ਸਮੇਂ 'ਚ ਨਵਾਂ ਇੱਕ ਪਹਿਲੂ ਨਜ਼ਰ ਆਏਗਾ ਤੁਹਾਨੂੰ। ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਇਸੇ ਮਸਲੇ ਨੂੰ ਲੈ ਕੇ, ਇਸੇ ਉਦਘਾਟਨ ਨੂੰ ਲੈ ਕੇ, ਨਵੀਂ ਸੰਸਦ ਦੇ ਉਦਘਾਟਨ ਦਾ ਵੀ ਵਿਰੋਧੀ ਪਾਰਟੀਆਂ ਨੇ ਤਾਂ ਕੀਤਾ ਬਾਈਕਾਟ। ਉਹਨਾਂ ਦੇ ਆਪਣੇ ਤਰਕ ਨੇ। ਉਹ ਕਹਿੰਦੇ ਕਿ ਜਦੋਂ ਉਦਘਾਟਨ ਸੀਗਾ, ਜਦੋਂ ਨੀਂਹ ਪੱਥਰ ਰੱਖਿਆ, ਉਦੋਂ ਵੀ ਮੋਦੀ ਸਾਹਿਬ ਨੇ ਪੂਜਨ ਕਰਵਾਇਆ, ਤੇ ਹੁਣ ਵੀ ਮੋਦੀ ਸਾਹਿਬ ਉਦਘਾਟਨ ਕਰਨ ਜਾ ਰਹੇ ਨੇ। ਦੂਜੇ ਲੋਕ ਸਭਾ, ਰਾਜ ਸਭਾ ਜਾਂ ਤਿੰਨੇ ਸਭਾਵਾਂ ਦਾ ਜਿਹੜਾ ਸੈਨਾਪਤੀ ਹੈ ਜਾਂ ਮੁਖੀ ਹੈ, ਰਾਸ਼ਟਰਪਤੀ, ਉਹ ਦਰਕਨਾਰ ਕਿਉਂ, ਜਾਂ ਉਹਨਾਂ ਨੂੰ ਪਾਸੇ ਕਿਉਂ? ਹੁਣ ਪਰ ਦੂਜੇ ਪਾਸੇ ਜਿਹੜੇ ਪਤੀ ਪਤਨੀ ਦਾ ਰਿਸ਼ਤਾ ਕਹਿ ਲਓ, ਜਾਂ ਜਿਹੜੇ 9 ਮਾਸ ਦੇ ਰਿਸ਼ਤੇ ਵਾਲੇ ਕਹੇ ਜਾਂਦੇ ਨੇ, ਨਾਲ ਅਕਾਲੀ ਦਲ ਦਾ ਨਾਮ ਆਉਂਦਾ। ਅਕਾਲੀ ਦਲ ਇਸ ਮਸਲੇ ਦੇ ਉੱਤੇ ਭਾਜਪਾ ਦੇ ਨਾਲ ਜੀ। ਪ੍ਰਵੀਨ ਜੀ, ਪਿਛਲੇ ਦਿਨੀ ਇਸੇ ਪ੍ਰੋਗਰਾਮ ਦੇ ਵਿੱਚ ਜਦੋਂ ਰਾਜ ਕਰਨਵੀਰ ਸਿੰਘ ਹੋਰੀ ਪ੍ਰੋਗਰਾਮ ਕਰ ਰਹੇ ਸੀ, ਉਹਨਾਂ ਦਿਨਾਂ 'ਚ ਵੀ ਆਪਾਂ ਇੱਕ ਪ੍ਰੋਗਰਾਮ ਕੀਤਾ ਸੀ। ਮੈਂ ਉਹਨਾਂ ਦਿਨਾਂ 'ਚ ਦੱਸਿਆ ਸੀ ਕਿ ਜਿਹੜੀ ਅਕਾਲੀ ਦਲ ਹੈ ਉਹ ਭਾਜਪਾ ਦੀ ਘਨੇੜੀ ਚੜ੍ਹਨ ਨੂੰ, ਕੁੱਛੜ ਚੜ੍ਹਨ ਨੂੰ ਬਹੁਤ ਕਾਹਲਾ ਹੈ। ਠੀਕ ਹੈ। ਤੇ ਉਸੇ ਦਾ ਪ੍ਰਤੀਕ ਹੈ ਕਿ ਹੁਣ ਉਹ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਤੇ ਇਹ ਉਹ ਹਾਲ ਹੈ ਕਿ ਇੱਥੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਾਡਾ ਬੀਜੇਪੀ ਨਾਲ ਹੁਣ ਵਿਰੋਧ ਹੈ, ਸਾਡੀ ਬੀਜੇਪੀ ਨਾਲ ਜੰਗ ਹੈ, ਭਾਜਪਾ ਪੰਜਾਬ ਵਿਰੋਧੀ ਹੈ, ਭਾਜਪਾ ਕਿਸਾਨ ਵਿਰੋਧੀ ਹੈ, ਭਾਜਪਾ ਨੇ ਸਿੱਖੀ ਦਾ ਕਾਂਡ ਕੀਤਾ ਹੈ, ਭਾਜਪਾ ਨੇ ਆਹ ਕੀਤਾ ਹੈ, ਇਸ ਲਈ ਅਸੀਂ ਰਿਸ਼ਤਾ ਤੋੜਤਾ ਕਿ ਜਦੋਂ ਪੰਜਾਬ ਦੇ ਸਿੱਖੀ ਨਹੀਂ ਹੋਏ। ਤੇ ਪਰ ਹੁਣ ਕੁੱਛੜ ਚੜ੍ਹਨ ਨੂੰ ਫੇਰ ਕਾਲੇ ਹੋ ਗਏ ਜੀ। ਹੁਣ ਅਗਲਿਆਂ ਨੇ ਥੋਤੋਂ ਸਮਰਥਨ ਕਹੀ ਜਾਂਦਾ ਮਿੱਥਿਆ ਤਾਂ ਕਿ ਅਸੀਂ ਉਦਘਾਟਨ ਕਰਾਂਗੇ ਵੀ, ਤੇ ਅਸੀਂ ਸੱਦਾ ਵੀ ਸਾਰਿਆਂ ਨੂੰ ਦਿੱਤਾ, ਜਿਹਨੇ ਆਉਣਾ ਆਉਣ, ਜਿਹਨੇ ਆਉਣਾ ਨਾ ਆਉਣ। ਠੀਕ ਹੈ। ਅਕਾਲੀ ਦਲ ਕਹਿੰਦੇ ਨਾ ਜੀ ਅਸੀਂ ਮੂਹਰੇ ਆ ਕੇ ਬੈਠਾਂਗੇ ਤੁਹਾਡੇ ਕੋਲ ਜੀ। ਸੋ ਇਸ ਲਈ ਅਕਾਲੀ ਦਲ ਕਾਲਾ। ਬਕਾਇਦਾ ਤੌਰ ਤੇ ਬਿਲਕੁਲ ਤੁਹਾਡਾ ਦਰੁਸਤ ਹੈ ਇਹ ਸਵਾਲ ਕਿ ਜਦੋਂ ਭਾਰਤੀ ਸੰਸਦ ਦੀ ਨੀਂਹ ਪੱਥਰ ਰੱਖ ਹੋਈ ਤਦ ਵੀ ਮੋਦੀ, ਜਦੋਂ ਉਦਘਾਟਨ ਤਦ ਵੀ ਮੋਦੀ। ਉਹ ਕਹਿੰਦੇ ਕਿ ਦੇਸ਼ ਦਾ ਪ੍ਰਮੁੱਖ ਨਾਗਰਿਕ ਰਾਸ਼ਟਰਪਤੀ ਹੁੰਦਾ। ਹਾਂਜੀ, ਬਿਲਕੁਲ। ਪਹਿਲਾ ਨਾਗਰਿਕ ਦੇਸ਼ ਦਾ ਰਾਸ਼ਟਰਪਤੀ ਹੈ। ਉਸ ਨਾਤੇ ਪਹਿਲੇ ਨਾਗਰਿਕ ਤੋਂ ਇਹਦਾ ਉਦਘਾਟਨ ਬਤੌਰ ਉਹਨਾਂ ਦੇ ਰੁਤਬੇ ਹੈ ਨਾ, ਉਹਨਾਂ ਦੇ ਉਹਦੇ ਨਾਤੇ ਰਾਸ਼ਟਰਪਤੀ ਸਾਹਿਬ ਤੋਂ ਕਰਾਉਣਾ ਚਾਹੀਦਾ। ਤੇ ਜੇਕਰ ਰਾਸ਼ਟਰਪਤੀ ਤੋਂ ਨਹੀਂ ਕਰਾਉਣਾ ਤਾਂ ਇਹ ਸੰਸਦ ਹੈ। ਸੰਸਦ ਦੇ ਵਿੱਚ ਤੁਸੀਂ ਸਾਰੇ ਚੁਣੇ ਹੋਏ ਨੁਮਾਇੰਦੇ ਮੈਂਬਰ ਹੋ।
ਚਾਹੇ ਉਹ ਲੋਕ ਸਭਾ ਚੋਂ, ਚਾਹੇ ਉਹ ਰਾਜ ਸਭਾ ਚੋਂ, ਰਾਜ ਸਭਾ ਦੇ ਚਾਹੇ ਉਹ ਵਿੱਚ। ਲੋਕਾਂ ਨੇ ਚੁਣਿਆ, ਚਾਹੇ ਤੁਸੀਂ ਲੋਕਾਂ ਦੇ ਚੁਣੇ ਨੁਮਾਇੰਦੇ ਨੇ ਅੱਗੇ ਫਿਰ ਉਹ ਨੁਮਾਇੰਦੇ ਚੁਣੇ ਨੇ। ਸੋ ਹਾਂਜੀ। ਤੁਸੀਂ ਮੈਂਬਰ ਹੋ ਉਸ ਸੰਸਦ ਦੇ ਅੰਦਰ, ਤੇ ਤੁਹਾਡਾ ਸਾਰਿਆਂ ਦਾ ਇੱਕ ਹੈ। ਹਾਂ, ਤੁਸੀਂ ਬਹੁਤ ਮੱਚ ਸਰਕਾਰ ਹੋ, ਤੁਸੀਂ ਪ੍ਰਧਾਨ ਮੰਤਰੀ ਬਣ ਗਏ, ਮੰਤਰੀ ਬਣ ਗਏ, ਪਰ ਸਪੀਕਰ ਦੇ ਲਈ ਰਾਜ ਸਭਾ 'ਚ ਵੀ, ਲੋਕ ਸਭਾ 'ਚ ਵੀ, ਉਹਨਾਂ ਦੇ ਲਈ ਤੁਸੀਂ ਸੰਸਦੀ ਮੈਂਬਰ ਹੋ, ਹਾਂਜੀ। ਤੇ ਉੱਥੇ ਤੁਹਾਡੇ ਤੋਂ ਉੱਪਰ ਰੁਤਬਾ ਉਹਨਾਂ ਦਾ ਹੈ। ਸੰਸਦ ਦੇ ਮੁਖੀ ਕੌਣ ਹੈ? ਸੰਸਦ ਦਾ ਸਪੀਕਰ। ਉੱਥੇ ਦੇ ਸਪੀਕਰ ਨੇ ਜਾਂ ਉਪ ਰਾਸ਼ਟਰਪਤੀ, ਜਿਵੇਂ ਰਾਜ ਸਭਾ ਚਲਾਉਂਦੇ ਨੇ। ਸੋ ਉਹਨਾਂ ਤੋਂ ਕਿਉਂ ਨਹੀਂ ਕਰਾਉਂਦੇ? ਕਹਿੰਦੇ ਫਿਰ ਜੇ ਰਾਸ਼ਟਰਪਤੀ ਤੋਂ ਨਹੀਂ ਕਰਾਉਣਾ, ਉਹਨਾਂ ਨੂੰ ਨਾਲ ਰੱਖਾਂਗੇ। ਮੋਦੀ ਜੀ ਕਹਿੰਦੇ ਕਰੂੰਗਾ ਮੈਂ ਹੀ। ਸੋ ਠੀਕ ਹੈ। ਇਸ ਗੱਲ ਦੇ ਵਿਰੋਧਾਭਾਸ ਨੂੰ ਲੈ ਕੇ 20 ਦੇ ਕਰੀਬ ਕਾਂਗਰਸ ਸਣੇ 20 ਰਾਜਨੀਤਿਕ ਦਲਾਂ ਨੇ ਇਨਕਾਰ ਕਰਤਾ ਕਿ ਅਸੀਂ ਇਹਦੇ ਵਿੱਚ ਸ਼ਾਮਲ ਨਹੀਂ ਹੋਣਾ। ਉਹਦੇ ਠੀਕ ਹੈ। ਵਿੱਚ ਕਾਂਗਰਸ ਹੈ, ਤ੍ਰਿਣਮੂਲ ਕਾਂਗਰਸ ਹੈ, DMK ਹੈ, ਆਮ ਆਦਮੀ ਪਾਰਟੀ ਹੈ, ਉਧਰ ਵਾਲੀ ਸ਼ਿਵ ਸੈਨਾ ਹੈ ਨਾ, ਸਮਾਜਵਾਦੀ ਪਾਰਟੀ ਹੈ, ਰਾਜਦ ਹੈ, CPI ਹੈ ਨਾ, ਇਸੇ ਤਰ੍ਹਾਂ ਫਿਰ ਕੇਰਲ ਕਾਂਗਰਸ ਹੈ, CPI MS ਹੈ, M ਹੈ ਨਾ, ਇਸੇ ਤਰ੍ਹਾਂ JDU ਹੈ, ਨੈਸ਼ਨਲ ਕਾਂਗਰਸ ਕਾਨਫਰੰਸ ਹੈ ਨਾ, ਇਸੇ ਤਰ੍ਹਾਂ MDMK ਹੈ। ਇਹ ਕਰੀਬ 20 ਪਾਰਟੀਆਂ ਨੇ ਜਿਨ੍ਹਾਂ ਨੇ ਇਨਕਾਰ ਕਰਤਾ ਕਿ ਅਸੀਂ ਨਹੀਂ ਜਾਂਦੇ। ਠੀਕ ਹੈ। ਉਧਰ ਦੂਸਰੇ ਪਾਸੇ ਜਿਹੜੀਆਂ ਸ਼ਾਮਲ ਹੋਣਗੀਆਂ, ਉਹਨਾਂ ਦੇ ਵਿੱਚ ਸ਼ਿੰਦੇ ਵਾਲੀ ਸ਼ਿਵ ਸੈਨਾ ਹੈਗੀ ਹੈ, ਭਾਜਪਾ ਖੁਦ ਹੈਗੀ ਹੈ, NCP ਹੈਗੀ ਹੈ, NDPP ਹੈਗੀ ਹੈ, JJP ਹੈਗੀ ਹੈ, RLAP ਹੈਗੀ ਹੈ, RP ਹੈਗੀ ਹੈ, ਤੇ ਸ਼੍ਰੋਮਣੀ ਅਕਾਲੀ ਦਲ ਹੈਗਾ ਜੀ। ਸ਼੍ਰੋਮਣੀ ਅਕਾਲੀ ਦਲ ਬਾਦਲ ਜੀ। ਤੇ ਇਸ ਲਈ ਇਹ ਹੈਗਾ। ਤੇ ਪਤਾ ਲੱਗ ਰਿਹਾ ਹੋ ਸਕਦਾ ਸਿਮਰਜੀਤ ਮਾਨ ਵੀ ਚਲੇ ਜਾਣ, ਉੱਥੇ ਸ਼ਾਮਲ ਹੋ ਜਾਣ ਉਧਰ ਵਾਲੇ ਉਦਘਾਟਨੀ ਸਮਾਗਮ 'ਚ। ਇਹ ਵੀ ਅੱਜ ਤੱਕ ਪਤਾ ਲੱਗ ਰਿਹਾ। ਜੇ ਉਹਨਾਂ ਦਾ ਕੋਈ ਉਵੇਂ ਬਿਆਨ ਤਾਂ ਨਹੀਂ ਆਇਆ, ਪਰ ਦਿੱਲੀ ਦੇ ਵੱਲ ਆ ਰਿਹਾ ਕਿ ਹਾਂ ਉਹਨਾਂ ਦਾ ਨਾਮ ਉੱਧਰ ਹੈਗਾ ਕਿ ਉਹ ਆਉਣਗੇ, ਸ਼ਾਮਲ ਹੋਣਗੇ। ਤੇ ਇੱਧਰ ਕਹਿੰਦੇ ਜੀ ਪੂਰੀ ਤਿਆਰੀ ਹੈ, ਬਕਾਇਦਾ 28 ਮਈ ਨੂੰ ਦਿਨ ਐਤਵਾਰ ਨੂੰ ਸਵੇਰੇ ਪਹਿਲਾਂ ਹਵਨ ਹੋਣਗੇ, ਫਿਰ ਪੂਜਾ ਹੋਊਗੀ, ਫਿਰ 12 ਵਜੇ ਭਾਰਤ ਦੇ ਪ੍ਰਧਾਨ ਮੰਤਰੀ ਉਦਘਾਟਨ ਕਰਨਗੇ। ਸੋ ਇਹ ਫਿਰ ਉਸ ਦਿਨ ਉਹ ਰਾਜਦੰਡ ਵਾਲੀ ਪ੍ਰਥਾ ਵੀ ਹੋਣੀ ਆ। ਸੋ ਇਸ ਲਈ ਜੀ 20 ਦਲਾਂ ਨੇ ਬਾਈਕਾਟ ਕੀਤਾ। ਭਾਜਪਾ ਦੇ ਸਮਰਥਕ ਦਲ ਨਾਲ ਨੇ, ਪਰ ਅਕਾਲੀ ਦਲ ਭਾਜਪਾ ਦਾ ਸਮਰਥਕ ਦਲ ਵੀ ਨਹੀਂ ਹੈ, ਤਾਂ ਵੀ ਕੁਛ ਚੜਿਆ ਨਜ਼ਰ ਆਊਗਾ ਉਹਦਾ। ਜੀ। ਦੇਖਦੇ ਹਾਂ ਸ਼ਰਮਾ ਜੀ, ਉਦਘਾਟਨ ਦਾ ਜਿਹੜਾ ਪਾਰਟੀਆਂ ਦਾ ਸਟੈਂਡ ਆਪਣਾ, ਉਹਨੂੰ ਦੇਖ ਕੇ ਭਾਜਪਾ ਦੇ ਰੁਖ ਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ ਜਾਂ ਨਹੀਂ ਆਉਂਦੀ, ਇਹ ਵੀ ਦੇਖਣਯੋਗ ਹੈ। ਦੂਜੇ ਪਾਸੇ ਕਈ ਲੋਕ ਕਹਿ ਰਹੇ ਨੇ ਕਿ ਜਿਹੜੇ ਰਾਸ਼ਟਰਪਤੀ ਜੀ ਨੇ, ਜਿਵੇਂ ਤੁਸੀਂ ਕਿਹਾ ਕਿ ਦੇਸ਼ ਦੇ ਪਹਿਲੇ ਨਾਗਰਿਕ ਨੇ, ਤੇ ਉਸ ਹਿਸਾਬ ਦੇ ਨਾਲ ਉਹ ਇੱਕ ਪਛੜੇ ਭਾਈਚਾਰੇ ਦੇ ਵਿੱਚੋਂ ਵੀ ਆਉਂਦੇ ਨੇ। ਬਿਲਕੁਲ ਨੁਮਾਇੰਦਗੀ ਵੱਡਾ ਵੀ ਨੇ ਤਾਂ ਔਰ ਇੱਕ ਬੀਬੀ ਵੀ ਨੇ, ਮਹਿਲਾ ਵੀ ਨੇ। ਹਾਂਜੀ, ਇੱਕ ਔਰਤ ਵੀ ਨੇ, ਮੈਂ ਤਾਂ ਹੀ ਕਹਿ ਰਿਹਾ ਨਾਰੀ ਸ਼ਕਤੀ ਨੂੰ। ਹਾਂਜੀ, ਬਿਲਕੁਲ। ਤੁਸੀਂ ਜੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਤਾਂ ਦੋ ਚੀਜ਼ਾਂ ਇੱਕੋ ਵਕਤ ਹੋ ਸਕਦੀਆਂ ਨੇ। ਇੱਕ ਤਾਂ ਤੁਸੀਂ ਦੁਨੀਆਂ ਨੂੰ ਦੱਸ ਸਕਦੇ ਹੋ ਕਿ ਸਾਡੇ ਦੇਸ਼ ਦੇ ਵਿੱਚ ਔਰਤ ਦੀ ਕੀ ਅਹਿਮੀਅਤ ਆ, ਔਰਤ ਨੂੰ ਕਿੱਡਾ ਵੱਡਾ ਦਰਜਾ ਜਿਹੜਾ ਉਹ ਸਾਨੂੰ, ਉਹ ਬਰਾਬਰਤਾ ਦਾ ਦਰਜਾ। ਤੇ ਬਰਾਬਰਤਾ ਦਾ ਦਰਜਾ ਇਹ ਵੀ ਹੈ ਕਿ ਜਿਹੜੇ ਵਰਗਾਂ ਚੋਂ ਆਉਂਦੇ ਨੇ, ਫਿਰ ਉਹਨਾਂ ਨੂੰ ਵੀ ਬਰਾਬਰਤਾ ਦਾ, ਇਕੱਲੀ ਕਹਿਣ ਦੀ ਨਹੀਂ, ਬਰਾਬਰਤਾ ਮਹਿਸੂਸ ਕਰਾਉਣ ਦੀ ਹੁੰਦੀ ਹੈ ਅਸਲ ਦੇ ਵਿੱਚ। ਨਿਆਂ ਤੇ ਬਰਾਬਰਤਾ ਦੋਵੇਂ ਅਜਿਹੀਆਂ ਚੀਜ਼ਾਂ ਨੇ ਸ਼ਰਮਾ ਜੀ, ਜਿਨ੍ਹਾਂ ਦੇ ਵਿੱਚ ਨਿਆਂ ਦੇਣਾ ਇੱਕ ਵੱਖਰੀ ਗੱਲ ਆ, ਪਰ ਨਿਆਂ ਹੋਇਆ ਇਹ ਮਹਿਸੂਸ ਕਰਾਉਣਾ ਹੁੰਦਾ। ਇਸ ਤਰ੍ਹਾਂ ਦੀ ਬਰਾਬਰਤਾ ਹੈ। ਜੇ ਬਰਾਬਰਤਾ ਆਪਾਂ ਕਹਿ ਦਿੰਦੇ ਹਾਂ ਫਾਰਮੈਲਿਟੀ ਤੌਰ ਤੇ ਕਿ ਮੈਂ ਫਲਾਣੇ ਨੂੰ ਬਰਾਬਰ ਰੱਖਦਾ, ਪਰ ਕੀ ਉਹਨੂੰ ਬਰਾਬਰਤਾ ਮਹਿਸੂਸ ਹੋ ਰਹੀ ਹੈ? ਕੋਈ ਰਹੇ ਕਿ ਨਹੀਂ। ਇਹ ਹੈ ਬਰਾਬਰਤਾ ਮਹਿਸੂਸ ਕਰਾਉਣੀ ਉਸ ਤੋਂ ਇੱਕ ਵੱਡੀ ਗੱਲ ਹੈ। ਹੁਣ ਉਲਟਾ ਅਪਮਾਨਿਤ ਮਹਿਸੂਸ ਕਰਵਾਇਆ ਜਾ ਰਿਹਾ, ਹੁਣ ਉਲਟਾ ਬਿਲਕੁਲ ਜਿਵੇਂ ਤੁਸੀਂ ਕਿਹਾ। ਤਾਂ ਸ਼ਰਮਾ ਜੀ, ਬਹੁਤ ਧੰਨਵਾਦ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।